ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਖਬਰ ਤੇ ਨਜ਼ਰ ਮੇਰੇ ਨਾਲ ਅੱਜ ਦੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਇਸ ਟਾਈਮ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਦੇ ਬਾਰੇ ਪਤਾ ਕਰਨ ਲਈ ਤੁਸੀਂ ਇਹਨਾਂ ਨੂੰ ਕਾਲ ਕਰੋ। ਨੰਬਰ ਇਹਨਾਂ ਦਾ 408 272 52 2500। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਜੀ ਯੂਬਾ ਸਿਟੀ ਤੋਂ, ਬਚਿੱਤਰ ਸਿੰਘ ਚਾਹਲ ਫਰੈਜ਼ਨੋ ਤੋਂ, ਮਹਿੰਦਰ ਸਿੰਘ ਮਨਜੀਤ ਕੌਰ ਤੱਖਰ ਮੋਡੈਸਟੋ ਤੋਂ, ਜਸਪਾਲ ਸਿੰਘ ਸੈਕਰਾਮੈਂਟੋ ਤੋਂ, ਜਸੀਗਲ ਪਲੰਬਿੰਗ ਵਾਲੇ ਬੇਕਰਸਫੀਲਡ ਤੋਂ, ਪ੍ਰਿੰਸੀਪਲ ਅਵਤਾਰ ਸਿੰਘ ਪੰਨੂ ਬੇਕਰਸਫੀਲਡ ਤੋਂ, ਸਟੋਨ ਸਰਕਲ ਪਾਰਕ ਵਾਲੇ ਸਾਰੇ ਸੀਨੀਅਰਸ ਬੇਕਰਸਫੀਲਡ ਤੋਂ, ਜਗਤਾਰ ਸਿੰਘ ਆਨੰਦਪੁਰੀ ਯੂਨੀਅਨ ਸਿਟੀ ਤੋਂ, ਅਤੇ GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਕੋਲ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਇਹਨਾਂ ਤੋਂ ਖਰੀਦ ਸਕਦੇ ਹੋ। ਹੋਰ ਜਾਣਕਾਰੀ ਲਈ ਤੁਸੀਂ ਕਾਲ ਕਰੋ ਨਿੰਮਾ ਸਹੋਤਾ ਉਹਨਾਂ ਨੂੰ 209 277 1013 209 277 1013 ਦੇ ਉੱਤੇ। ਅਸੀਂ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408 722 7698 ਦੇ ਉੱਤੇ। ਅਤੇ ਮਿੰਟੂ ਜੀ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਜਸਪਾਲ ਅਟਵਾਲ ਦੇ ਮਾਮਲਾ ਕਹਿੰਦੇ ਹੁਣ ਸ਼ੀਸ਼ੇ ਵਾਂਗ ਸਾਫ਼ ਹੋਇਆ। ਬਿਲਕੁਲ ਸ਼ੀਸ਼ੇ ਵਾਂਗੂ ਮਾਮਲਾ ਇਹ ਸਾਫ਼ ਹੋ ਗਿਆ, ਔਰ ਇਹਦੇ ਵਿੱਚ ਜਿਹੜੀ ਤਸਵੀਰ ਬਣੀ ਹੈ, ਜੋ ਬਿੰਬ ਬਣਿਆ, ਉਹ ਇਹੀ ਹੈ ਕਿ ਜੋ ਇੱਕ ਕਿਆਫਾ ਲਾਇਆ ਜਾਂਦਾ ਸੀਗਾ ਪਹਿਲਾਂ ਕਿ ਅਟਵਾਲ ਜਿਹੜਾ ਵੀਜ਼ਾ ਲੈ ਕੇ ਆਇਆ ਸ਼ਾਇਦ ਈ ਵੀਜ਼ਾ ਹੋਵੇ, ਉਹਦੇ ਚ ਭਾਰਤੀ ਇਹ ਅਧਿਕਾਰੀਆਂ ਨੇ ਸਾਫ਼ ਕਰ ਦਿੱਤਾ ਕਿ ਐਸੀ ਕੋਈ ਗੱਲਬਾਤ ਹੈ ਨਹੀਂ ਸੀਗੀ। ਅਸਲ ਦੇ ਵਿੱਚ ਇਹ ਸਫਾਰਤਖਾਨੇ ਚੋਂ ਵੀਜ਼ਾ ਲੈ ਕੇ ਆਇਆ ਸੀ, ਔਰ ਵੀਜ਼ਾ ਵੀ ਜਿਹੜਾ ਸੀਗਾ ਉਹ 1 ਨੰਬਰੀ ਵੀਜ਼ਾ ਸੀਗਾ, ਕੋਈ 2 ਨੰਬਰੀ ਵੀਜ਼ਾ ਨਹੀਂ, ਕੋਈ ਓਲਾ ਨਹੀਂ, ਕੋਈ ਛੱਪਾ ਨਹੀਂ। ਇਹ ਭਾਰਤੀ ਅਧਿਕਾਰੀਆਂ ਨੇ ਸਾਫ਼ ਕਰ ਦਿੱਤਾ। ਸੋ ਜਿਹੜਾ ਵਿਦੇਸ਼ ਮੰਤਰਾਲੇ ਦਾ ਤਰਜਮਾਨ ਹੈ ਰਵੀਸ਼ ਕੁਮਾਰ, ਉਹਨੇ ਸਾਰੀਆਂ ਗੱਲਾਂ ਕੱਲ੍ਹ ਸਾਫ਼ ਕਰ ਦਿੱਤੀਆਂ। ਉਹਨੇ ਇੱਥੋਂ ਤੱਕ ਕਿਹਾ ਕਿ ਦੇਖੋ ਇਹ 2 ਵਾਰੀ ਪਹਿਲਾਂ ਵੀ ਯਾਤਰਾ ਕਰ ਚੁੱਕਾ ਸੀ 1 ਸਾਲ ਦੇ ਅੰਦਰ ਅੰਦਰ, ਔਰ ਐਤਕੀ ਵੀ ਜਿਹੜਾ ਇਹਦਾ ਵੀਜ਼ਾ ਸੀਗਾ ਉਹ ਸਫਾਰਤਖਾਨੇ ਚੋਂ ਹੀ ਲਿਆ ਗਿਆ ਵੀਜ਼ਾ ਸੀਗਾ। ਸੋ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਸਾਫ਼ ਹੋ ਗਈਆਂ ਕਿ ਜਸਪਾਲ ਅਟਵਾਲ 2 ਦਫਾ ਪਹਿਲਾਂ ਆਇਆ ਸੀਗਾ, ਔਰ ਤੀਸਰੀ ਦਫਾ ਜਿਹੜਾ ਆਇਆ ਤਾਂ ਉਹ ਭਾਰਤੀ ਸਰਕਾਰ ਦੇ ਸੱਦੇ ਤੇ ਕਹਿ ਲਓ 1 ਵਾਰੀ ਆਇਆ, ਕਿਉਂਕਿ ਇਹਨਾਂ ਨੇ ਕੱਲ ਆਪ ਹੀ ਕਹਿਤਾ, ਆਪ ਹੀ ਇਹਨਾਂ ਨੇ ਇਹ ਮੰਨਿਆ ਕਿ ਜਿਹੜੀ ਇਹਦੀ ਯਾਤਰਾ ਸੀਗੀ ਉਹ ਭਾਰਤ ਸਰਕਾਰ ਦੀ ਹੀ ਪਹਿਲ ਤੇ ਹੋ ਰਹੀ ਸੀਗੀ। ਸੋ ਹੁਣ ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਕੋਈ ਵੀ ਇਸ ਕਹਾਣੀ ਦੇ ਵਿੱਚ ਐਸਾ ਬਿੰਦੂ ਨਹੀਂ ਰਹਿ ਗਿਆ ਜਿਹਨੂੰ ਆਪਾਂ ਕਹਿ ਲਈਏ ਕਿ ਇਹਦੇ ਤੇ ਭੇਤ ਆ। ਸੋ ਸਾਰੇ ਭੇਤ ਜਿਹੜੇ ਆ ਉਹ ਖੁੱਲ ਚੁੱਕੇ ਆ, ਸਭ ਕੁਛ ਸਾਫ਼ ਹੋ ਚੁੱਕਾ ਕਿ ਕੀ ਇਹ ਕਹਾਣੀ ਸੀ, ਕੀ ਇਹ ਮਾਜਰਾ ਸੀਗਾ। ਉਹਦਾ ਜਸਪਾਲ ਅਟਵਾਲ ਨੇ ਤੁਹਾਨੂੰ ਪਤਾ ਹੀ ਹੈ ਕਿ ਪ੍ਰੈਸ ਕਾਨਫਰੰਸ ਕਰਕੇ ਗੱਲ ਮਾਫੀ ਮੰਗੀ ਸੀ। ਉਹ ਮਾਫੀ ਹੁਣ ਮੰਗੇ, ਚਾਹੇ ਉਹ ਟਰੂਡੋ ਨੂੰ ਕਵੇ ਕਿ ਮੈਂ ਤੇਰਾ ਫੇਰਾ ਖਰਾਬ ਕਰ ਦਿੱਤਾ, ਜਾਂ ਭਾਰਤੀਆਂ ਨੂੰ ਕਵੇ, ਜਾਂ ਆਪਣੇ ਪਰਿਵਾਰ ਨੂੰ ਕਵੇ, ਜੋ ਮਰਜ਼ੀ ਆ, ਪਰ ਇਸ ਮੁੰਗਲੀ ਨੇ ਜਿੰਨੇ ਭਾਂਡੇ ਭੰਨਣੇ ਸੀਗੇ ਉਹ ਭੰਨ ਦਿੱਤੇ ਆ, ਜੋ ਨੁਕਸਾਨ ਕਰਨਾ ਸੀ ਸੋ ਕਰ ਦਿੱਤਾ। ਪਰ ਇਹ ਚੀਜ਼ ਸਾਫ਼ ਹੋ ਗਈ ਆ ਕਿ ਜਸਪਾਲ ਅਟਵਾਲ ਤੇ ਭਾਰਤੀ ਸਰਕਾਰ ਇਹ ਦੋਵੇਂ ਕਿਤੇ ਨਾ ਕਿਤੇ ਆਪੋ ਵਿੱਚ ਦੀ ਇਹ ਸੰਪਰਕ ਸੂਤਰ ਬਣੇ ਹੋਏ ਸੀ ਇੱਕ ਦੂਜੇ ਦੇ। ਸੋ ਇਹ ਸਾਰੀ ਜਿਹੜੀ ਅੱਗੇ ਕਿਆਸਰਾਈ ਲਾਈ ਜਾ ਰਹੀ ਸੀ ਕਿ ਏਦਾਂ ਨਹੀਂ ਏਦਾਂ ਹੋਇਆ, ਓਦਾਂ ਨਹੀਂ ਏਦਾਂ ਹੋਇਆ, ਬਾਕੀ ਸਾਰੀਆਂ ਚੀਜ਼ਾਂ ਪਿੱਛੇ ਛੁੱਟ ਗਈਆਂ। ਕੇਂਦਰ ਸਰਕਾਰ ਵੱਲੋਂ ਆਪ ਹੀ ਪ੍ਰਵਾਨ ਕਰ ਲੈਣਾ ਇਸ ਦਿਸ਼ਾ ਵੱਲ ਸੰਕੇਤ ਆ ਕਿ ਮਾਜਰਾ ਜਿਹੜਾ ਪਹਿਲਾਂ ਸੈੱਟ ਕੀਤਾ ਜਾ ਚੁੱਕਾ ਸੀ। ਜੀ ਜੀ ਬਿਲਕੁਲ। ਅਤੇ ਇਸ ਦੇ ਉੱਤੇ ਫਿਰ ਹੁਣ ਜੇ ਸਾਰਾ ਕੁਛ ਹੋਇਆ, ਟਰੂਡੋ ਹੁਣੀ ਕੈਨੇਡਾ ਦੇ ਵਿੱਚ ਕਿੱਦਾਂ ਦੀ ਜਿਹੜੀ ਹਲਚਲ ਰਹੀ ਹੁਣ, ਕਿਉਂਕਿ ਉਦੋਂ ਤਾਂ ਆਪਾਂ ਜਿੱਦਾਂ ਹੁਣ ਇਹ ਦੱਸ ਹੀ ਰਿਹਾ ਵੀ ਸਾਰਾ ਕੁਛ ਉਹ ਖਰਾਬ ਕਰ ਗਿਆ, ਕੋਈ ਹੋਰ ਹਲਚਲ ਦੇਖਣ ਨੂੰ ਮਿਲੀ? ਦੇਖੋ ਉੱਥੇ ਦੀ ਅੰਦਰੂਨੀ ਰਾਜਨੀਤੀ ਦੀ ਹਲਚਲ ਤੇ ਹੈਗੀ ਆ। ਤੁਹਾਨੂੰ ਪਤਾ ਕਿ ਉੱਥੇ ਤੇ ਵਿਰੋਧੀ ਧਿਰਾਂ ਜਿਹੜੀਆਂ ਉਹ ਆਪਣੇ ਪੱਧਰ ਤੇ ਘੇਰਦੀਆਂ ਪਈਆਂ ਟਰੂਡੋ ਨੂੰ। ਟਰੂਡੋ ਨੇ ਕਾਰਵਾਈ ਕੀਤੀ ਹੈ, ਆਪਣੇ MP ਤੋਂ ਅਸਤੀਫਾ ਲਿਆ, ਜਸਪਾਲ ਅਟਵਾਲ ਦਾ ਹੁਣ ਇਹ ਮਾਫੀ ਮੰਗਣਾ, ਉਹ ਸਾਰਾ ਕੁਛ ਹੈ। ਪਰ ਦੇਖੋ ਜਿਹੜੀ ਚੀਜ਼ ਨੇ ਨੁਕਸਾਨ ਕਰਨਾ ਸੀਗਾ ਉਹ ਤੇ ਕਰ ਦਿੱਤਾ ਹੈ ਨਾ। ਟਰੂਡੋ ਦੀ ਫੇਰੀ ਇੱਥੇ ਵੀ ਵਿਵਾਦਾਂ ਚ ਘਿਰ ਗਈ, ਉੱਥੇ ਵੀ ਵਿਵਾਦਾਂ ਚ ਘਿਰ ਗਈ, ਉਹਨੇ ਤਾਂ ਕੁਛ ਵੀ ਨਹੀਂ ਕੱਟਿਆ। ਜਿਹੜੀ ਸਭ ਤੋਂ ਵੱਡੀ ਚੀਜ਼ ਵੇਖਣ ਵਾਲੀ ਹੈ ਨਾ ਉਹ ਇਹ ਆ ਕਿ ਝੂਠ ਨੂੰ ਕਿਸ ਤਰੀਕੇ ਨਾਲ ਫੈਲਾਇਆ ਗਿਆ। ਸਭ ਤੋਂ ਵੱਡੀ ਗੱਲ ਤੇ ਇਹ ਆ ਕਿ ਮੀਡੀਆ ਵੀ ਉਹਦੇ ਚ ਹਿੱਸੇਦਾਰ ਬਣਿਆ, ਸਾਰੀਆਂ ਸਿਆਸੀ ਧਿਰਾਂ ਜਿਹੜੀਆਂ ਉਹ ਵੀ ਨਾਲ ਖਲੋ ਗਈਆਂ। ਸੋ ਸਭ ਤੋਂ ਵੱਡੀ ਗੱਲ ਵੇਖਣ ਵਾਲੀ ਇਹੋ ਹੀ ਆ ਕਿ ਕਿਸੇ ਨੇ ਵੀ ਤੱਥਾਂ ਦੀ ਪੜਤਾਲ ਕੀਤੇ ਤੋਂ ਬਿਨਾਂ, ਕਿਸੇ ਨੇ ਸਬੂਤ ਜਤਾਏ ਤੋਂ ਬਿਨਾਂ
ਇਹ ਗੱਲ ਕਹਿ ਦਿੱਤੀ ਕਿ ਜੀ ਆਹ ਸਭ ਕੁਛ ਹੈ ਜਿਹੜਾ ਉਹ ਸ਼ਾਇਦ ਇਹਨਾਂ ਦੀ ਮਰਜ਼ੀ ਦੇ ਨਾਲ ਹੋਇਆ, ਕੈਨੇਡਾ ਵਾਲਿਆਂ ਦੇ ਵਫਦ ਦੇ ਨਾਲ। ਪਰ ਉਲਟਾ ਇਹ ਸਭ ਕੁਛ ਸੀਗਾ ਜਿਹੜਾ ਉਹ ਇੱਕ ਖੇਡ ਦੇ ਤੌਰ ਤੇ ਖੇਡਿਆ ਜਾ ਰਿਹਾ ਸੀਗਾ। ਤਾਂ ਮੇਰੇ ਖਿਆਲ ਦੇ ਨਾਲ ਇਹ ਕੂਟਨੀਤਿਕ, ਜੇ ਆਪਾਂ ਰਿਸ਼ਤਿਆਂ ਦੇ ਲਿਹਾਜ਼ ਨਾਲ ਗੱਲ ਕਰੀਏ, ਰਾਜ ਕਰਨਵੀਰ ਸਿੰਘ ਜੀ ਤੇ ਬਹੁਤ ਗੰਦੀ ਚਾਲ ਆ। ਇਹਦੇ ਨਾਲ ਤਾਂ ਚੰਗਾ ਸਿੱਧਾ ਹੀ ਕਹਿ ਦੇਵੇ ਕਿ ਭਾਈ ਤੁਸੀਂ ਆਉਣਾ ਸਾਡੇ ਭਾਰਤ ਦੇ ਵਿੱਚ ਘੁੰਮਣ ਫਿਰਨ, ਆ ਜਾਓ, ਸਾਡੇ ਨਾਲ ਕੋਈ ਗੱਲਬਾਤ ਨਹੀਂ ਤੁਹਾਡੀ। ਆਹ ਇੱਦਾਂ ਦੀਆਂ ਜਿਹੜੀਆਂ ਮਕਾਰਪੁਣੇ ਵਾਲੀਆਂ ਚਾਲਾਂ ਨੇ ਨਾ, ਇਹ ਨਹੀਂ ਚੱਲਣੀਆਂ ਚਾਹੀਦੀਆਂ। ਕੂਟਨੀਤੀ ਠੀਕ ਆ, ਉਹਦੀ ਇੱਕ ਮਰਿਆਦਾ ਹੋਣੀ ਚਾਹੀਦੀ ਹੈ, ਪਰ ਆਹ ਜਿਹੜੀ ਗੇਮ ਇਸ ਤਰ੍ਹਾਂ ਦੀ ਹੈ, ਇਹ ਤੇ ਗੇਮ ਮੇਰੇ ਖਿਆਲ ਦੇ ਨਾਲ ਸਹੀ ਨਹੀਂ ਹੈ। ਜੀ ਜੀ ਬਿਲਕੁਲ। ਮਿੰਟੂ ਜੀ, ਆਪਾਂ ਅਗਲੀ ਜੇ ਖਬਰ ਦੇ ਉੱਤੇ ਜਿਹੜੀ ਨਜ਼ਰ ਮਾਰੀਏ, ਕਹਿੰਦੇ ਪੰਜਾਬ ਦੇ ਅਨਾਜ ਦੀ ਜਿਹੜੀ ਗੂੰਜ ਆ ਹੁਣ ਸੰਸਦ ਤੱਕ ਪਹੁੰਚੀ ਆ। ਦੇਖੋ, ਜਿਹੜਾ ਇਹ ਪੰਜਾਬ ਦੇ ਵਿੱਚ ਅਨਾਜ ਖਰਾਬ ਹੋਇਆ, ਇਹਦੀ ਆਵਾਜ਼ ਹੁਣ ਸੰਸਦ ਦੇ ਵਿੱਚ ਚੁੱਕੀ ਆ ਇੱਕ ਮੈਂਬਰ ਪਾਰਲੀਮੈਂਟ ਕੇਸ਼ਵ ਕੁਮਾਰ ਨੇ ਜੀ। ਇਹ ਮੁੱਦਾ ਕੀ ਸੀਗਾ ਕਿ ਇੱਕ ਅਖਬਾਰ ਨੇ ਪਿੱਛੇ ਜਿਹੇ ਇੱਕ ਰਿਪੋਰਟ ਸ਼ਾਇਆ ਕੀਤੀ ਸੀਗੀ ਕਿ ਪੰਜਾਬ ਦੇ ਵਿੱਚ 10-12 ਸਾਲਾਂ ਦੇ ਦੌਰਾਨ ਤਕਰੀਬਨ 700 ਕਰੋੜ ਰੁਪਈਏ ਦਾ ਅਨਾਜ ਖਰਾਬ ਹੋ ਗਿਆ, ਜਿਹਦੀ ਮਾਤਰਾ ਜੇ ਆਪਾਂ ਲਾਈਏ ਤਾਂ ਕੁੱਲ ਬਣਦੀ ਹੈ 4,72,000 ਟਨ। ਇੰਨਾ ਅਨਾਜ ਸੀਗਾ ਕਿ ਜੇ 1 ਮਹੀਨੇ ਤੱਕ ਪੰਜਾਬ ਦੀ ਵਸੋਂ ਨੂੰ ਰੋਟੀ ਦਿੱਤੀ ਜਾਵੇ ਇਸ ਅਨਾਜ ਦੇ ਨਾਲ, ਤੇ ਇਹ ਅਨਾਜ ਥੁੜੇਗਾ ਨਹੀਂ, ਇੰਨਾ ਜ਼ਿਆਦਾ ਖਰਾਬ ਹੋਇਆ। ਵੈਸੇ ਪੂਰੇ ਭਾਰਤ ਦੀ ਜੇ ਤਸਵੀਰ ਵੇਖਣੀ ਹੋਵੇ ਤਾਂ 1997 ਤੋਂ ਲੈ ਕੇ 2007 ਤੱਕ, ਇਹਨਾਂ 10 ਸਾਲਾਂ ਦੇ ਦੌਰਾਨ ਤਕਰੀਬਨ 10 ਲੱਖ ਟਨ ਜਿਹੜਾ ਅਨਾਜ ਸੀ ਉਹ ਗਲਿਆ ਸੀਗਾ। ਔਰ ਕਮਾਲ ਦੀ ਗੱਲ ਇਹ ਹੈ ਕਿ 2009 ਤੋਂ 12 3 ਸਾਲਾਂ ਦੇ ਦੌਰਾਨ ਹੀ 16 ਲੱਖ ਟਨ ਤੋਂ ਵੀ ਵੱਧ ਅਨਾਜ ਸੜ ਗਿਆ। 3 ਸਾਲਾਂ 'ਚ ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਕਿੰਨਾ ਅੰਨ ਹੈ ਜਿਹੜਾ, ਕਿੰਨਾ ਅਨਾਜ ਹੈ ਜਿਹੜਾ ਉਹ ਗਲ ਜਾਂਦਾ, ਸੜ ਜਾਂਦਾ। ਸਾਡੇ ਇੱਥੇ ਸੁਪਰੀਮ ਕੋਰਟ ਨੇ ਮਨਮੋਹਨ ਸਿੰਘ ਸਰਕਾਰ ਵੇਲੇ ਆਖਿਆ ਸੀਗਾ ਕਿ ਜਿਹੜਾ ਅਨਾਜ ਤੁਸੀਂ ਗੋਦਾਮਾਂ 'ਚ ਸਾੜ ਬੈਠੇ ਹੋ ਜਾਂ ਗਾਲ ਬੈਠੇ ਹੋ, ਇਹਦੇ ਨਾਲ ਚੰਗਾ ਤੁਸੀਂ ਉਹ ਗਰੀਬਾਂ ਦੇ ਪੇਟਾਂ ਤੱਕ ਪਹੁੰਚਾ ਦਿਓ। ਕਮਾਲ ਦੀ ਗੱਲ ਇਹ ਹੋਈ ਕਿ ਦੇਖ ਲਓ, ਮਨਮੋਹਨ ਸਿੰਘ ਸਰਕਾਰ ਵੀ ਚਲੇ ਗਈ, ਮੋਦੀ ਸਰਕਾਰ ਵੀ ਆ ਕੇ ਹੁਣ ਜਾਣ ਵਾਲੀ ਹੈ, ਟਰਮ ਪੂਰੀ ਕਰਨ ਵਾਲੀ ਹੈ, ਤਾਂ ਕਿਸੇ ਵੀ ਸਰਕਾਰ ਨੇ ਉਸ ਸੁਝਾਅ ਵਾਲੇ ਪਾਸੇ ਕਦੇ ਕੰਨ ਨਹੀਂ ਕਰਿਆ ਜੀ। ਹੁਣ ਜਿਹੜਾ ਪੰਜਾਬ ਦਾ ਮਾਜਰਾ ਹੋਰ ਵੀ ਗੰਭੀਰ ਆ, ਕਿਉਂਕਿ ਦੇਖੋ ਇਹ ਕੇਂਦਰੀ ਪੂਲ ਲਈ ਇੱਥੋਂ ਅਨਾਜ ਖਰੀਦ ਕੇ ਇੱਥੇ ਸਟੋਰ ਕੀਤਾ ਜਾਂਦਾ, ਹੌਲੀ ਹੌਲੀ ਸੈਂਟਰਲ ਪੂਲ ਦੇ ਵਿੱਚ ਉਹ ਅਨਾਜ ਜਿਹੜਾ ਧੋਇਆ ਜਾਂਦਾ, ਤਾਂ ਉਹ ਜਿਹੜਾ ਅਨਾਜ ਪਿਆ ਹੁੰਦਾ ਉਹ FCI ਚੱਕਦੇ ਨਹੀਂ ਹੈ। ਪਰ ਜਿਹੜਾ ਪਿਆ ਰਹਿੰਦਾ ਉਹ ਗਲਦਾ ਕਿਵੇਂ ਆ? ਇੱਕ ਤੇ ਦੇਖੋ ਚਲੋ ਮੀਂਹ ਹਨੇਰੀ ਜਾਂ ਜੋ ਵੀ ਕੁਦਰਤੀ ਕੋਈ ਵਿਪਤਾ ਪੈ ਗਈ, ਉਹ ਤੇ ਇੱਕ ਕਾਰਨ ਹੈ ਹੀ ਹੈ। ਇੱਥੇ ਇੱਕ ਹੋਰ ਵੀ ਖੇਡ ਖੇਡੀ ਜਾਂਦੀ ਆ। ਖੇਡ ਕੀ ਆ ਕਿ ਕਈ ਦਫਾ ਇਹ ਰਿਪੋਰਟਾਂ ਆਉਂਦੀਆਂ ਕਿ ਅਨਾਜ ਵਿੱਚੋਂ ਚੋਰੀ ਕਰ ਲਿਆ ਜਾਂਦਾ, ਔਰ ਉਹ ਵਜਨ ਪੂਰਾ ਕਰ ਲਈ ਉਹਦੇ ਤੇ ਪਾਣੀ ਪਾਇਆ ਜਾਂਦਾ, ਫੇਰ ਚੋਰੀ ਕਰ ਲਿਆ ਜਾਂਦਾ, ਫੇਰ ਪਾਣੀ ਪਾਇਆ ਜਾਂਦਾ, ਯਾਨੀ ਲਗਾਤਾਰ ਗੰਗਾ ਮਈਆ ਉਹਦੇ ਤੇ ਛਿੜਕੀ ਜਾਂਦੀ, ਅਨਾਜ ਤੇ ਛਿੜਕੀ ਜਾਂਦੀ ਹੈ। ਤੇ ਜਦੋਂ ਕਿਤੇ ਗੰਗਾ ਮਈਆ ਥੁੜ ਜਾਵੇ ਫੇਰ ਕਈ ਥਾਵਾਂ ਤੇ ਬੋਰੀਆਂ 'ਚ ਮਿੱਟੀ ਪਾ ਦਿੱਤੀ ਜਾਂਦੀ ਹੈ। ਸੋ ਇਹ ਵੀ ਇੱਕ ਵਜ੍ਹਾ, ਬਹੁਤ ਵੱਡੇ ਪੱਧਰ ਤੇ ਇਹ ਕੰਮ ਸਾਡੇ ਪੰਜਾਬ ਦੇ ਵਿੱਚ ਚੱਲਦਾ ਹੈ। ਤੋ ਇਸ ਪਾਸੇ ਧਿਆਨ ਦੇਣ ਦੀ ਲੋੜ ਆ, ਪਰ ਨਾ ਕੇਂਦਰ ਨਾ ਪੰਜਾਬ ਸਰਕਾਰ, ਕਿਉਂਕਿ ਪੰਜਾਬ ਸਰਕਾਰ ਦਾ ਤਾਂ ਇੱਕ ਸਿੱਧਾ ਸਾਦਾ ਜਵਾਬ ਹੁੰਦਾ ਕਿ ਕੇਂਦਰ ਨੇ ਖਰੀਦਿਆ ਜੀ ਅਨਾਜ, ਪਰ ਕੇਂਦਰ ਹੈ ਜਿਹੜੀ ਉਹ ਵੇਖ ਲਓ ਕਿ ਕਿੰਨਾ ਪੈਸਾ ਅਨਾਜ ਖਰੀਦਣ ਤੇ ਖਰਚ ਕਰਦੀ ਆ ਔਰ ਕਿੰਨਾ ਪੈਸਾ ਸੰਭਾਲਣ ਤੇ। ਮਸਲਾ ਹੁਣ ਜਿਹੜਾ ਮੈਂ ਤੁਹਾਨੂੰ 1997 ਤੋਂ 2007 ਵਾਲਾ ਅੰਕੜਾ ਦੱਸਿਆ ਕਿ 10 ਲੱਖ ਟਨ ਤੱਕ ਅਨਾਜ ਗਲਿਆ, ਉਦੋਂ ਨਾ ਸਿਰਫ 10 ਲੱਖ ਟਨ ਅਨਾਜ ਦਾ ਨੁਕਸਾਨ ਹੋਇਆ, ਬਲਕਿ 243 ਕਰੋੜ ਰੁਪਈਆ ਸਾਂਭ ਸੰਭਾਲ ਵਾਸਤੇ ਵੀ ਖਰਚਿਆ ਗਿਆ। ਮਤਲਬ 243 ਕਰੋੜ ਰੁਪਈਆ ਵੀ ਖੂਹ 'ਚ ਗਿਆ ਔਰ ਅਨਾਜ ਖਰੀਦਿਆ ਵੀ ਖੂਹ 'ਚ ਗਿਆ। ਇਹ ਡਬਲ ਖਰਚਾ ਪੈਂਦਾ ਇਸ ਦੇਸ਼ ਦੇ ਸਿਰ ਤੇ। ਔਰ ਕੁੱਲ ਜੇ ਦੇਖੀਏ ਆਪਾਂ ਕਿ ਭਾਰਤ ਦੀ ਜਿਹੜੀ ਹਾਲਤ ਆ, ਗਰੀਬੀ ਸਭ ਤੋਂ ਜ਼ਿਆਦਾ, ਭੁੱਖਮਰੀ ਸਭ ਤੋਂ ਜ਼ਿਆਦਾ, ਕੁਪੋਸ਼ਣ ਸਭ ਤੋਂ ਜ਼ਿਆਦਾ, ਔਰ ਅਨਾਜ ਦੀ ਵੇਸਟੇਜ ਜਿਹੜੀ ਆ ਉਹ ਵੀ ਸਭ ਤੋਂ ਜ਼ਿਆਦਾ। ਕਿਉਂ? ਕਿਉਂਕਿ ਦੇਖੋ ਜਿੰਨੀਆਂ ਵੀ ਫਸਲਾਂ ਚੁੱਕੀਆਂ ਜਾਂਦੀਆਂ ਜਾਂ ਸਬਜ਼ੀਆਂ ਨੇ, ਉਹਨਾਂ ਦਾ 40% ਆ ਜਿਹੜਾ ਉਹ ਖਰਾਬ ਹੋ ਜਾਂਦਾ, ਉਹ ਵੇਸਟਿੰਗ ਦੇ ਰੂਪ 'ਚ ਚਲੇ ਜਾਂਦਾ। ਸੋ ਇਹ ਇੱਕ ਬਹੁਤ ਵੱਡੀ ਸਮੱਸਿਆ। ਭਾਰਤ ਸਰਕਾਰ ਪਤਾ ਨਹੀਂ ਕਿਉਂ ਇਸ ਪਾਸੇ ਅਵੇਸਲੀ ਆ। ਵੈਸੇ ਅਵੇਸਲੇ ਲੋਕ ਕਈ ਵਾਰ ਇਸ ਕਰਕੇ ਵੀ ਹੋ ਜਾਂਦੇ ਆ ਕਿਉਂਕਿ ਉਹਨਾਂ ਦੇ ਅਵੇਸਲੇਪਣ ਦੇ ਵਿੱਚ ਹੀ ਉਹਨਾਂ ਦੀ ਕਮਾਈ ਛੁਪੀ ਹੁੰਦੀ ਆ। ਉਦਾਹਰਨ ਦੇ ਤੌਰ ਤੇ ਜਦੋਂ ਇਹ ਅਨਾਜ ਖਰਾਬ ਹੋ ਜਾਂਦਾ ਤਾਂ ਮੁੜ ਕੇ ਇਹਨਾਂ ਨੂੰ ਵੇਚਿਆ ਜਾਂਦਾ, ਔਰ ਕਿਸ ਭਾਅ ਵੇਚਿਆ ਜਾਂਦਾ? ਸਸਤੇ ਭਾਅ ਤੇ। ਸਸਤੇ ਭਾਅ ਤੇ ਵਿਖਾਇਆ ਜਾਂਦਾ
ਅਸਲ ਦੇ ਵਿੱਚ ਕਹਾਣੀ ਕੁਛ ਹੋਰ ਵੀ ਨਿਕਲਦੀ ਹੈ। ਉਹ ਗੜਬੜੀ ਹੈ ਜਿਹੜੀ ਉਹ ਸਾਰੀਆਂ ਥਾਵਾਂ ਤੇ ਦੇਖਣ ਨੂੰ ਮਿਲਦੀ ਹੈ। ਜ਼ਰੂਰਤ ਹੈ ਇਸ ਗੱਲ ਦੀ ਕਿ ਅਨਾਜ ਨੂੰ ਗਰੀਬ ਦੇ ਪੇਟ ਤੱਕ ਪਹੁੰਚਾਇਆ ਜਾਵੇ। ਜੇ ਉਹਨੂੰ ਗੱਲ ਨਹੀਂ ਹੈ ਸਾੜਨਾ, ਪਰ ਇੱਥੇ ਉਹ ਉਲਟਾ ਰਿਹਾ, ਗੋਦਾਮਾਂ 'ਚ ਅਨਾਜ ਸੜ ਰਿਹਾ, ਗਰੀਬ ਬਾਹਰ ਭੁੱਖਾ ਮਰ ਰਿਹਾ, ਤੇ ਜਿਹੜਾ ਸਾਡਾ ਦੇਸ਼ ਦਾ ਚੌਕੀਦਾਰ ਆ ਉਹ ਲੋਕਾਂ ਨਾਲ ਸੈਲਫੀਆਂ ਕਰ ਰਿਹਾ। ਹਾਲ ਬਸ ਇਹੋ ਹੀ ਆ, ਬਸ ਇੰਨਾ ਕੀ ਆ। ਜੀ ਜੀ, ਅਗਲੀ ਗੱਲ ਕਰਦੇ ਹਾਂ। ਮਲੋਟ ਦੇ ਗੁਰਦੁਆਰਾ ਸਾਹਿਬ 'ਚੋਂ ਗੁਰਬਾਣੀ ਦੀ ਪੋਥੀ ਚੋਰੀ, CCTV ਫੁਟੇਜ ਲੱਭੀ। ਦੇਖੋ, ਇਹ ਨਾ ਮਲੋਟ ਦੇ ਵਿੱਚ ਜਿਹੜੀ ਘਟਨਾ ਵਾਪਰੀ ਆ ਉਹ ਗੁਰਦੁਆਰਾ ਵਿਸ਼ਵਕਰਮਾ, ਉਸ ਗੁਰਦੁਆਰੇ 'ਚੋਂ ਇਸ ਦੀ ਇੱਕ ਚੋਰੀ ਹੋਇਆ। ਔਰ ਇਹ ਚੋਰੀ ਜਿਹੜੀ ਸੀਗੀ ਉਹ ਸਾਰੀ CCTV ਫੁਟੇਜ ਦੇ ਵਿੱਚ ਕੈਦ ਹੋ ਗਈ। ਆਫ ਦੀ ਰਿਕਾਰਡ ਸਾਡੇ ਤੱਕ ਇਹ ਸੂਚਨਾ ਪਹੁੰਚਦੀ ਪਈ ਹੈ ਕਿ ਬੰਦਾ ਉਹ ਫੜ ਲਿਆ, ਕਿਉਂਕਿ CCTV ਫੁਟੇਜ ਦੇ ਵਿੱਚ ਉਹਦੀ ਸ਼ਕਲ ਜਿਹੜੀ ਸੀਗੀ ਉਹ ਸਾਫ਼ ਦਿਖਾਈ ਦਿੰਦੀ ਹੈ। ਜਦੋਂ ਇਸ ਤਰ੍ਹਾਂ ਫੋਟੋ ਦਿਖ ਜਾਂਦੀ ਹੈ, ਪੁਲਿਸ ਕੋਲ ਬਹੁਤ ਵੱਡਾ ਕਲੂ ਆ ਜਾਂਦਾ, ਤਾਂ ਬਹੁਤ ਆਸਾਨੀ ਨਾਲ ਪੁਲਿਸ ਉਸ ਬੰਦੇ ਤੱਕ ਪਹੁੰਚ ਜਾਂਦੀ ਹੈ। ਉਸ ਬੰਦੇ ਨੂੰ ਫੜ ਲਿਆ ਗਿਆ। ਹੁਣ ਕੁਛ ਲੋਕ ਇਹ ਗੱਲ ਕਹਿੰਦੇ ਪਏ ਕਿ ਜੀ ਫਲਾਂ ਦਾ ਚੇਲਾ, ਟਮਕਾਂ ਦਾ ਚੇਲਾ, ਪਰ ਕੁਛ ਲੋਕ ਇਹ ਗੱਲ ਕਹਿੰਦੇ ਆ ਕਿ ਉਹ ਬੰਦਾ ਕਹਿੰਦਾ ਕਿ ਦੇਖੋ ਮੈਂ ਤੇ ਪੜ੍ਹਨ ਵਾਸਤੇ ਲਿਆਂਦਾ ਹੀ ਸੀ, ਪਰ ਮੈਂ ਕਿਹੜਾ ਕੋਈ ਬੇਅਦਬੀ ਕੀਤੀ ਆ। ਜੇ ਪੜ੍ਹਨ ਵਾਸਤੇ ਲਿਆਉਣ ਲਈ ਕੋਈ ਗੁਨਾਹ ਜਾਂ ਪੜ੍ਹਨ ਵਾਸਤੇ ਲਿਆਂਦੀ ਪੋਥੀ ਕੋਈ ਕਿਸੇ ਕਿਸਮ ਦੀ ਕਿਸੇ ਭਾਵਨਾ ਨੂੰ ਆਹਤ ਕਰਦੀ ਤੇ ਦੱਸੋ। ਹੁਣ ਇਹ ਸਾਰੀਆਂ ਗੱਲਾਂ ਆਫ ਦੀ ਰਿਕਾਰਡ ਆ, ਪਰ ਔਨ ਦੀ ਰਿਕਾਰਡ ਜੋ ਆ ਉਹ ਇਹ ਆ ਕਿ ਉੱਥੇ ਅਖੰਡ ਪਾਠ ਵੀ ਚੱਲੀ ਜਾਂਦੇ ਸਨ, ਗ੍ਰੰਥੀ ਵੀ CCTV ਫੁਟੇਜ ਦੇ ਵਿੱਚ ਸਾਫ਼ ਬੈਠਾ ਦਿਖਾਈ ਦਿੰਦਾ, ਔਰ ਉਹ ਬੰਦਾ ਕੋਲੋਂ ਹੀ ਜਿੱਥੇ ਉਹ ਪੋਥੀਆਂ ਵਗੈਰਾ ਪਈਆਂ ਸੀਗੀਆਂ ਉੱਥੋਂ ਆਸਾਨੀ ਦੇ ਨਾਲ ਚੁੱਕਦਾ ਔਰ ਰੁਮਾਲੇ ਸਮੇਤ ਹੀ ਉਹ ਪੋਥੀ ਲੈ ਕੇ ਉੱਥੋਂ ਨਿਕਲ ਜਾਂਦਾ। ਮਤਲਬ ਕਿ ਬਿਲਕੁਲ ਕੁਛ ਫੀਟ ਤੇ ਬੈਠਾ ਗ੍ਰੰਥੀ ਵੀ ਉਹਨੂੰ ਦੇਖ ਨਹੀਂ ਪਾਉਂਦਾ। ਚਿੱਟੇ ਦਿਨ ਦੀ ਇਹ ਘਟਨਾ। ਤੋ ਹੁਣ ਮੰਨ ਲਿਆ ਇਹ ਮਨਸ਼ਾ, ਇਹ ਭਾਵਨਾ ਜਿਹੜੀ ਉਹ ਗਲਤ ਨਹੀਂ ਹੋਏਗੀ, ਪਰ ਜਿਸ ਤਰੀਕੇ ਨਾਲ ਚਿੱਟੇ ਦਿਨ ਇਹ ਚੋਰੀ ਹੋਈ ਆ, ਜੇ ਕੱਲ ਨੂੰ ਕੋਈ ਮਨਸ਼ਾ ਭਾਵਨਾ ਉਹੋ ਜਿਹੀ ਪਾਲ ਕੇ ਚੋਰੀ ਕਰਕੇ ਲੈ ਜਾਵੇ ਫਿਰ ਤਾਂ ਬਰਗਾੜੀ ਕਾਂਡ ਪਾਰਟ 2 ਸ਼ੁਰੂ ਹੋ ਜਾਏਗਾ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਨਾ ਉਹਨਾਂ ਤੇ ਗੰਭੀਰਤਾ ਵਿਖਾਉਣ ਦੀ ਜ਼ਰੂਰਤ ਆ। ਅੱਗੇ ਤੁਹਾਨੂੰ ਪਤਾ ਹੀ ਹੈ ਪੰਜਾਬ ਦੇ ਵਿੱਚ ਕੀ ਅੱਗ ਬਲੀ ਸੀਗੀ। ਹੁਣ ਉਹੀ ਨੌਬਤ ਫੇਰ ਨਾ ਆਵੇ, ਫੇਰ ਉਹੀ ਸੂਰਤ ਹਾਲ ਨਾ ਬਣੇ। ਗੁਰਦੁਆਰੇ ਦੇ ਪ੍ਰਬੰਧਕਾਂ ਨੂੰ ਵੀ ਥੋੜਾ ਜਿਹਾ ਧਿਆਨ ਦੇਣ ਦੀ ਜ਼ਰੂਰਤ ਹੈ ਕਿ ਚਿੱਟੇ ਦਿਨ ਇਹੋ ਜਿਹੀ ਘਟਨਾ ਵਾਪਰ ਜਾਂਦੀ, ਗ੍ਰੰਥੀ ਕੋਲ ਬੈਠਾ ਦੇਖ ਨਹੀਂ ਸਕਦਾ। ਕੋਈ ਵੀ ਬੰਦਾ ਜਿਹੜਾ ਉਹ CCTV ਕੈਮਰਿਆਂ ਤੇ ਨਿਗਰਾਨੀ ਨਹੀਂ ਰੱਖ ਰਿਹਾ। ਜੇ ਹੁਣ ਨਿਗਰਾਨੀ ਨਹੀਂ ਰੱਖਣੀ CCTV ਕੈਮਰਿਆਂ ਤੇ ਬਾਅਦ ਦੇ ਵਿੱਚ CCTV ਫੁਟੇਜ ਖੰਗਾਲਣ ਦਾ ਕੀ ਫਾਇਦਾ? ਤਾਂ ਨਿਗਰਾਨੀ ਵੀ ਜ਼ਰੂਰੀ ਹੋਣੀ ਚਾਹੀਦੀ ਹੈ ਨਾ ਹਰ ਟਾਈਮ ਕਿ ਕੀ ਹੋ ਰਿਹਾ। ਘੱਟੋ ਘੱਟ ਇੱਕ ਨਿਗਰਾਨ ਵੀ ਤੇ ਹੋਣਾ ਚਾਹੀਦਾ ਇਸ ਮਾਮਲੇ 'ਚ। ਬਹੁਤ ਸਾਰੇ ਸਵਾਲ ਆ। ਸਭ ਤੋਂ ਵੱਡਾ ਸਵਾਲ ਤੇ ਇਹ ਆ ਕਿ ਕੀ ਇਸ ਮਾਮਲੇ 'ਚ ਸਾਫ਼ ਹੋਏਗਾ ਕਿ ਇਸ ਬੰਦੇ ਦੀ ਮਨਸ਼ਾ ਜਿਹੜੀ ਸੀ ਉਹ ਪੋਥੀ ਲਿਜਾ ਕੇ ਪੜ੍ਹਨ ਦੀ ਸੀ ਜਾਂ ਕੁਛ ਹੋਰ ਕਰਨ ਦੀ ਸੀ। ਸੋ ਸਾਰੇ ਸਵਾਲ ਆ, ਪਰ ਇਹ ਇੱਕ ਗੰਭੀਰ ਵਿਸ਼ਾ ਹੈ ਕਿ CCTV ਲੱਗੇ ਆ, ਸਭ ਕੁਛ ਹੋਇਆ ਪਿਆ, ਪਰ ਬਾਵਜੂਦ ਇਸਦੇ ਇਹੋ ਜਿਹੀਆਂ ਘਟਨਾਵਾਂ ਜਿਹੜੀਆਂ ਵਾਪਰਦੀਆਂ। ਪਰ ਜਿਨ੍ਹਾਂ ਨੇ ਇਹਨਾਂ ਘਟਨਾਵਾਂ ਦੇ ਨੋਟਿਸ ਲੈਣੇ ਉਹਨਾਂ ਦੀ ਆਪ ਦੀ ਅਕਲ ਕਿਹੋ ਜਿਹੀ ਆ ਇਹ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ। ਭਾਈ ਗੋਬਿੰਦ ਸਿੰਘ ਲੰਗੋਵਾਲ ਸਾਹਿਬ ਜਿਹੜੇ ਪ੍ਰਧਾਨ SGPC ਦੇ, ਉਹ ਇੱਕ ਵਾਰੀ ਬੋਲੇ ਤੇ ਗੁਰਬਾਣੀ ਦੀ ਤੁਕ ਦਾ ਉਚਾਰਨ ਹੀ ਸਹੀ ਢੰਗ ਨਾਲ ਨਹੀਂ ਕਰ ਸਕੇ, ਉਦੋਂ ਫਸ ਗਏ ਵਿਵਾਦਾਂ 'ਚ। ਤੇ ਕੱਲ ਲਿਖੀ ਖੜੇ ਸੀ Facebook ਤੇ, ਕਹਿੰਦੇ ਜੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਸੁਲਤਾਨਪੁਰ ਲੋਧੀ 'ਚ 98 ਸਾਲ ਰਹੇ, 98 years। ਇਹ ਇੱਕ ਸਧਾਰਨ ਜਵਾਕ ਵੀ ਤੁਹਾਨੂੰ ਦੱਸ ਸਕਦਾ 5ਵੀਂ 10ਵੀਂ ਵਾਲਾ ਕਿ ਬਾਬਾ ਨਾਨਕ ਉੱਥੇ ਕਿੰਨੇ ਸਾਲ ਰਿਹਾ ਸੀਗਾ, ਤਾਂ ਉਹ 98 ਸਾਲ ਰੱਖੀ ਹੋਈ ਸੀ। ਸੋ ਇਹੋ ਜਿਹੀ ਅਕਲ ਦੇ ਮਾਲਕ ਆ। ਪਰ ਜੋ ਮਰਜ਼ੀ ਆ, ਗੁਰਦੁਆਰਿਆਂ ਦੇ ਪ੍ਰਬੰਧਾਂ ਨੂੰ, ਗੁਰਦੁਆਰਿਆਂ ਦੇ ਪ੍ਰਬੰਧਕਾਂ ਨੂੰ ਥੋੜਾ ਜਿਹਾ ਸਖਤ ਦਿਸ਼ਾ ਨਿਰਦੇਸ਼ ਜਾਰੀ ਕਰਕੇ ਇਹੋ ਜਿਹੀਆਂ ਘਟਨਾਵਾਂ ਰੋਕਣ ਦੀ ਜ਼ਰੂਰਤ ਹੈ। ਜੀ ਜੀ, ਬਿਲਕੁਲ। ਅਗਲੀ ਆਪਾਂ ਮਿੰਟੂ ਜੀ ਗੱਲ ਕਰਦੇ ਹਾਂ। ਖਜ਼ਾਨਾ ਮੰਤਰੀ ਨੇ ਵਿਦੇਸ਼ ਜਾਣ ਵਾਲੇ ਵਿਦਿਆਰਥੀਆਂ ਦੇ ਆંકੜੇ ਪੇਸ਼ ਕੀਤੇ। ਦੇਖੋ, ਇਹਨਾਂ ਨੇ ਜਿਹੜੇ ਆંકੜੇ ਪੇਸ਼ ਕੀਤੇ ਵੈਸੇ ਉਹ ਹੈਰਾਨ ਕਰਦੇ ਆ। ਉਹਨਾਂ ਨੇ ਕਿਹਾ ਕਿ ਜਿਹੜੇ ਇੱਥੋਂ IELTS ਕਰਕੇ ਜਾਂ ਹੋਰ ਕਿਸੇ ਢੰਗ ਦੇ ਨਾਲ ਵਿਦਿਆਰਥੀ ਜਾ ਰਹੇ ਆ, ਉਹ ਪਿਛਲੇ ਸਾਲ ਯਾਨੀ 2017 'ਚ 1,35,000 ਦੇ ਕਰੀਬ ਗਏ ਆ। ਜਿੱਦਾਂ ਕੈਨੇਡਾ, ਇੰਗਲੈਂਡ, ਆਸਟ੍ਰੇਲੀਆ, ਨਿਊਜ਼ੀਲੈਂਡ, ਇਹਨਾਂ ਮੁਲਕਾਂ ਦੇ ਵਿੱਚ। ਔਰ ਇਹਨਾਂ ਬੱਚਿਆਂ ਨੇ ਜਦੋਂ ਇੱਥੋਂ ਆਪਣਾ ਮੁਲਕ ਛੱਡਿਆ ਦੂਸਰੇ ਮੁਲਕ ਵਾਸਤੇ ਜਦੋਂ ਉਹ ਉੱਡੇ, ਤਾਂ ਇਹਨਾਂ ਨੇ ਨਾਲ 15,000 ਕਰੋੜ ਰੁਪਈਆ ਵੀ ਖੜਿਆ। ਮਤਲਬ ਕਿ ਸਾਡੀ ਪੰਜਾਬ ਦੀ ਇਕੋਨਮੀ ਆ ਜਿਹੜੀ ਉਹ 15,000 ਕਰੋੜ ਰੁਪਏ ਦੇ ਰੂਪ ਦੇ ਵਿੱਚ ਇੱਥੋਂ ਦੂਸਰੇ ਦੇਸ਼ ਦੇ ਵਿੱਚ ਸ਼ਿਫਟ ਕਰ ਗਈ ਹੈ। ਸੋ ਇਹ ਅੰਕੜਾ ਜਿਹੜਾ ਆਪਣੇ ਆਪ ਦੇ ਵਿੱਚ
ਪੰਜਾਬ ਦੇ ਲਈ ਬਹੁਤ ਵੱਡਾ ਸੰਕੇਤ ਆ। ਵੱਡਾ ਸੰਕੇਤ ਮੈਂ ਇਸ ਕਰਕੇ ਕਹਿੰਦਾ ਹਾਂ ਕਿ ਦੇਖੋ ਜਿਸ ਤਰੀਕੇ ਦੇ ਨਾਲ ਇਹ ਅੰਕੜੇ ਮਨਪ੍ਰੀਤ ਬਾਦਲ ਨੇ ਪੇਸ਼ ਕੀਤੇ ਆ, ਇਹਨਾਂ ਨੂੰ ਅਸੀਂ ਆਫੀਸ਼ੀਅਲ ਅੰਕੜੇ ਮੰਨ ਸਕਦੇ ਹਾਂ, ਕਿਉਂਕਿ ਦੂਜੀਆਂ ਰਿਪੋਰਟਾਂ, ਮੀਡੀਆ ਰਿਪੋਰਟਾਂ ਜਾਂ ਜਿਹੜੇ ਹੋਰ ਸਮਾਜ ਸੇਵੀ ਅੰਕੜੇ ਪੇਸ਼ ਕਰਦੇ ਆ, ਕਈ ਦਫਾ ਅਸੀਂ ਇਹ ਕਹਿ ਦਿੰਦੇ ਹਾਂ ਕਿ ਅਧਿਕਾਰਤ ਨਹੀਂ ਹੈ, ਇਹ ਅਣਅਧਿਕਾਰਤ ਆ। ਤਾਂ ਜੇ ਇਸ ਸਟੇਟ ਦਾ ਖਜ਼ਾਨਾ ਮੰਤਰੀ ਇਹ ਅੰਕੜੇ ਪੇਸ਼ ਕਰਦਾ ਤਾਂ ਅਸੀਂ ਇਹਨੂੰ ਆਫੀਸ਼ੀਅਲ ਅੰਕੜੇ ਮੰਨ ਸਕਦੇ ਹਾਂ। ਤੇ ਤੁਸੀਂ ਆਪ ਅੰਦਾਜ਼ਾ ਲਾ ਲਓ ਕਿ 1 ਸਾਲ ਦੇ ਵਿੱਚ ਏਡੀ ਵੱਡੀ ਹਿਜਰਤ ਹੋਈ ਆ, ਔਰ ਇਹ ਘਟੇਗੀ ਨਹੀਂ, ਇਹ ਘਟੇਗੀ ਨਹੀਂ। ਜਦੋਂ ਤੱਕ ਉਹ ਮੁਲਕ ਬੂਹੇ ਖੋਲ ਕੇ ਬੈਠੇ ਆ, ਇੱਥੋਂ ਇਹ ਹਿਜਰਤ ਵਧੇਗੀ। ਹੁਣ ਤੇ ਲੋਕਾਂ ਨੇ ਟੀਚਾ ਹੀ ਇਹ ਬਣਾ ਲਿਆ ਕਿ ਬੱਚਾ ਪੜ੍ਹਾਉਣਾ, ਕਿਸੇ ਤਰੀਕੇ ਨਾਲ ਬਾਹਰ ਕੱਢਣਾ। ਬੱਚਿਆਂ ਨੇ ਵੀ ਇਹੋ ਟਾਸਕ ਮਿਥ ਲਿਆ ਕਿ ਇੱਥੇ ਨੌਕਰੀ ਨਹੀਂ ਮਿਲਣੀ, ਜ਼ੋਰ ਲਾ ਕੇ ਹੀਲਾ ਕਰਕੇ ਕਿਸੇ ਤਰੀਕੇ ਜਹਾਜ਼ ਤੇ ਚੜ੍ਹ ਚਲੀਏ। ਸੋ ਇਹ ਪੰਜਾਬ ਲਈ ਬਹੁਤ ਖਤਰਨਾਕ ਹੈ। ਪੰਜਾਬ ਲਈ ਖਤਰਨਾਕ ਕਿਉਂ ਆ? ਕਿਉਂਕਿ ਦੇਖੋ ਜੇ ਕੋਈ ਬੱਚਾ ਪੈਦਾ ਹੁੰਦਾ, ਬੱਚਾ ਸਿਹਤਮੰਦ ਹੁੰਦਾ, ਬੱਚਾ ਸਕਿਲਡ ਹੁੰਦਾ, ਬੱਚਾ ਫਿਰ ਕਮਾਊ ਹੁੰਦਾ, ਉਹਦਾ ਫਾਇਦਾ ਨਾ ਸਿਰਫ ਉਹਦੇ ਪਰਿਵਾਰ ਨੂੰ ਆ ਬਲਕਿ ਉਸ ਸਟੇਟ ਨੂੰ ਵੀ ਹੁੰਦਾ, ਕਿਉਂਕਿ ਉਹ ਉਤਪਾਦਨ ਦੇ ਵਿੱਚ ਹਿੱਸੇਦਾਰ ਬਣਦਾ ਹੈ। ਤੇ ਜਿਨ੍ਹਾਂ ਨੇ ਉਤਪਾਦਨ ਸ਼ਕਤੀ ਨੂੰ ਵਧਾਉਣਾ, ਜੇ ਉਹ ਇੱਥੋਂ ਹਿਜਰਤ ਕਰਕੇ, ਇੱਥੋਂ ਮੂਵ ਹੋ ਕੇ ਕਿਸੇ ਹੋਰ ਦੇਸ਼ ਦੀ ਇਕੋਨਮੀ 'ਚ ਜਾ ਕੇ ਹਿੱਸਾ ਪਾਉਂਦੇ ਆ, ਤੇ ਇਹ ਨਾ ਸਿਰਫ ਪੰਜਾਬ ਦੀ ਉਤਪਾਦਨ ਸ਼ਕਤੀ, ਪੈਦਾਵਾਰ ਸ਼ਕਤੀ ਲਈ ਘਾਟੇ ਬੰਦਾ ਸੌਦਾ, ਬਲਕਿ ਇਕੋਨਮੀ ਲਈ ਵੀ ਬਹੁਤ ਵੱਡਾ ਖਤਰਾ ਹੈ। ਔਰ ਦੂਜੀ ਚੀਜ਼ ਇਹ ਹੈ ਕਿ ਜਿਸ ਹਿਸਾਬ ਨਾਲ ਹਿਜਰਤ ਹੋਣ ਡਈ ਆ, ਮੈਨੂੰ ਲੱਗਦਾ ਕਿ ਕੋਈ ਦੌਰ ਇਹੋ ਜਿਹਾ ਨਾ ਆ ਜਾਏ ਜਦੋਂ ਪੰਜਾਬ 'ਚ ਪੰਜਾਬੀ ਘੱਟ ਗਿਣਤੀ 'ਚ ਰਹਿ ਜਾਣ। ਇੰਨੀ ਵੱਡੀ ਹਿਜਰਤ, ਕਿਉਂਕਿ ਮੁੰਡੇ ਕੁੜੀਆਂ ਜਾਂਦੇ ਆ, ਜਾ ਕੇ ਉਹ ਪੜ੍ਹਦੇ ਲਿਖਦੇ, ਉੱਥੇ ਨੌਕਰੀ ਮਿਲ ਜਾਂਦੀ ਆ, ਫਿਰ ਉੱਥੇ ਆਪਣਾ ਉਹ ਘਰ ਵਸਾ ਲੈਂਦੇ ਆ, ਨਾਗਰਿਕਤਾ ਮਿਲ ਜਾਂਦੀ ਹੈ, ਇੱਧਰੋਂ ਤੇ ਲਿੰਕ ਹੀ ਟੁੱਟ ਜਾਂਦਾ ਉਹਨਾਂ ਦਾ। ਜ਼ਰੂਰਤ ਇਸ ਗੱਲ ਦੀ ਹੈ ਕਿ ਇਹਨਾਂ ਨੂੰ ਇੱਥੇ ਮੌਕੇ ਪ੍ਰਦਾਨ ਕੀਤੇ ਜਾਣ, ਇਹਨਾਂ ਦੇ ਭਵਿੱਖ ਜਿਹੜੇ ਉਹ ਸੰਵਾਰੇ ਜਾਣ। ਹੁਣ ਅੰਕੜੇ ਪੇਸ਼ ਕਰਨ ਨਾਲ ਤੇ ਮਨਪ੍ਰੀਤ ਸਿੰਘ ਬਾਦਲ ਹੋਰਾਂ ਦੀ ਜ਼ਿੰਮੇਵਾਰੀ ਨਹੀਂ ਨਾ ਮੁੱਕਦੀ। ਤੁਸੀਂ ਇਹਨਾਂ ਨੂੰ ਰੋਕਣਾ ਕਿੱਦਾਂ? ਤੁਹਾਡੇ ਕੋਲ ਕੋਈ ਰੋਡ ਮੈਪ ਵੀ ਹੋਣਾ ਚਾਹੀਦਾ। ਰੋਡ ਮੈਪ ਦੇ ਨਾਂ ਤੇ ਇਹ ਆਪਣਾ ਉਹ ਖਾਲੀ ਖਜ਼ਾਨੇ ਵਾਲਾ ਨਕਸ਼ਾ ਕੱਢ ਕੇ ਵਿਖਾ ਦਿੰਦੇ ਕਿ ਸਾਡੇ ਕੋਲ ਤਾਂ ਹੈ ਕੱਖ ਨਹੀਂ ਹੈ। ਸੋ ਜ਼ਰੂਰਤ ਇਸ ਗੱਲ ਦੀ ਹੈ ਕਿ ਤੁਸੀਂ ਵੀ ਕੁਛ ਕਰੋ, ਇਹਨਾਂ ਨੂੰ ਰੋਕੋ, ਇਹਨਾਂ ਲਈ ਇੱਥੇ ਸਿਸਟਮ ਵਧੀਆ ਕਰਕੇ ਦਿਓ, ਮੌਕੇ ਇਹਨਾਂ ਲਈ ਤੁਸੀਂ ਆਜ਼ਾਦ ਕਰਕੇ ਦਿਓ। ਜੇ ਨਹੀਂ ਤਾਂ ਫਿਰ ਭਾਈ ਅੰਕੜੇ ਪੜ੍ਹੀ ਚੱਲੋ, ਅੰਕੜੇ ਪੜ੍ਹਨ 'ਚ ਤੁਹਾਨੂੰ ਕਿਹੜਾ ਕੋਈ ਟੈਕਸ ਲੱਗਣਾ, ਲੋਕਾਂ ਨੂੰ ਸੁਣਨ 'ਚ ਕਿਹੜਾ ਕੋਈ ਹਰਜ ਆ। ਇਹ ਸਭ ਕੁਛ ਏਦਾਂ ਚੱਲੀ ਜਾਊਗਾ, ਲੋਕ ਇਸ ਅੰਕੜੇਬਾਜ਼ੀ ਦੇ ਵਿੱਚ ਉਲਝ ਜਾਣਗੇ, ਪੰਜਾਬ ਹੈ ਜਿਹੜਾ ਉਜੜ ਜਾਊਗਾ। ਜੀ ਜੀ। ਅਗਲੀ ਆਪਾਂ ਮਿੰਟੂ ਜੀ ਗੱਲ ਕਰਦੇ ਹਾਂ, ਦੁਆਬੇ ਵਿੱਚ ਪੋਲ ਖੋਲ ਰੈਲੀਆਂ ਦੀ ਆਪਣੀ ਪੋਲ ਖੁੱਲੀ। ਦੇਖੋ ਪੋਲ ਖੋਲ ਰੈਲੀਆਂ ਜਿਹੜੀਆਂ ਹੋ ਰਹੀਆਂ ਦੁਆਬੇ ਦੇ ਵਿੱਚ, ਇਹਨਾਂ ਦੀ ਵਾਕਈ ਪੋਲ ਖੁੱਲ ਗਈ ਆ, ਕਿਉਂਕਿ ਉਹਨਾਂ ਵਧੀਆ ਰਿਸਪੌਂਸ ਇਹਨਾਂ ਨੂੰ ਮਿਲਿਆ ਨਹੀਂ ਜਿੰਨਾ ਮਾਲਵੇ 'ਚ ਮਿਲਿਆ। ਕਿਉਂਕਿ ਸੁਖਬੀਰ ਬਾਦਲ ਦੀਆਂ ਜਿਹੜੀਆਂ ਇੱਧਰ ਰੈਲੀਆਂ ਹੋਈਆਂ ਨੇ, ਚਾਹੇ ਉਹ ਜਲਾਲਾਬਾਦ, ਫਿਰੋਜ਼ਪੁਰ, ਰਾਮਪੁਰਾ ਫੂਲ, ਇਹਨਾਂ ਇਲਾਕਿਆਂ ਦੇ ਵਿੱਚ ਜਿਹੜੀਆਂ ਰੈਲੀਆਂ ਬੜੀਆਂ ਜ਼ਬਰਦਸਤ ਰੈਲੀਆਂ ਹੋਈਆਂ ਸੀ। ਪਰ ਜਿਉਂ ਹੀ ਇਹ ਦੁਆਬੇ 'ਚ ਗਏ ਆ, ਉੱਥੇ ਇਹਨਾਂ ਦੀਆਂ ਰੈਲੀਆਂ ਦਾ ਪੱਠਾ ਬਹਿ ਗਿਆ ਬਿਲਕੁਲ ਹੀ। ਕੱਲ ਸ਼ਾਮ 84 ਦੇ ਵਿੱਚ ਰੈਲੀ ਸੀਗੀ ਇਹਨਾਂ ਦੀ, ਉੱਥੇ ਤੇ ਬਿਲਕੁਲ ਜਲੂਸ ਨਿਕਲ ਗਿਆ, ਔਰ ਜਲੂਸ ਕਢਾਇਆ ਬੀਬੀ ਮਹਿੰਦਰ ਕੌਰ ਜੋਸ਼ ਨੇ। ਦੱਸਦੇ ਆ ਕਿ ਉਹਦੀ ਰੈਲੀ 'ਚ ਆਉਣ ਲਈ ਕਿਸੇ ਨੇ ਜੋਸ਼ ਹੀ ਨਹੀਂ ਵਿਖਾਇਆ, ਔਰ ਸਿਰਫ 2000 ਬੰਦਾ, ਉਹਦੇ ਵਿੱਚ ਵੀ ਲੇਬਰ ਕਲਾਸ ਜ਼ਿਆਦਾ ਸੀਗੀ। ਲੇਬਰ ਕਲਾਸ ਕਿਵੇਂ ਆਉਂਦੀ ਆ ਉਹ ਕਹਿਣ ਦੀ ਜ਼ਰੂਰਤ ਨਹੀਂ, ਕਿਉਂਕਿ ਉਹਨਾਂ ਨੇ ਲੇਬਰ ਕਰਨੀ ਹੁੰਦੀ ਆ। ਤੇ ਕਈ ਵਾਰ ਇਹ ਕਹਿ ਦਿੱਤਾ ਜਾਂਦਾ ਕਿ ਲੇਬਰ ਦੀ ਥਾਂ ਤੇ ਤੁਸੀਂ ਇਹ ਕੰਮ ਕਰਨਾ ਕਿ ਉੱਥੇ ਬਹਿ ਕੇ ਤੁਸੀਂ ਇਹਨਾਂ ਦੇ ਵਿਚਾਰ ਸੁਣਨੇ। ਵੈਸੇ ਵਿਚਾਰ ਦੇ ਨਾਂ ਤੇ ਵੀ ਇੱਕ ਬਹੁਤ ਵੱਡਾ ਮਜ਼ਾਕ ਆ। ਵਿਚਾਰ ਕਾਹਦੇ ਆ? ਹੋਣੀ ਤੇ ਗੱਪਬਾਜੀ ਹੁੰਦੀ ਆ। ਸੋ ਉਹਨਾਂ ਨੂੰ ਫਿਰ ਉੱਥੇ ਬਿਠਾ ਕੇ ਤੇ ਉਹ ਦਿਹਾੜੀ ਪੂਰੀ ਕਰ ਦਿੱਤੀ ਜਾਂਦੀ ਹੈ। ਕਿਹਾ ਜਾ ਰਿਹਾ ਸੀਗਾ ਕੱਲ ਕਿ ਲੇਬਰ ਕਲਾਸ ਵਾਲੇ ਬੰਦੇ ਇਸ ਰੈਲੀ ਵਿੱਚ ਜ਼ਿਆਦਾ ਸੀਗੇ। ਔਰ ਇਸ ਤੋਂ ਪਹਿਲਾਂ ਗੜਸ਼ੰਕਰ ਵਾਲੀ ਰੈਲੀ ਤੁਸੀਂ ਦੇਖੀ ਨਹੀਂ ਸ਼ਾਇਦ, ਉਹ ਵੀ ਫਲॉप ਸ਼ੋ ਸਾਬਤ ਹੋਈ ਸੀ। ਕੱਲ ਤੇ ਫਿਰ ਜਦੋਂ ਇਹ ਰੈਲੀ ਇਹਨਾਂ ਨੇ ਦੇਖੀ ਹੈ ਨਾ, ਸਾਲਾ ਭਣਵਈਆ ਟੁੱਟ ਕੇ ਔਰ ਸਟੇਜ ਦੇ ਉੱਤੋਂ ਮਜੀਠੀਆ ਤੇ ਇੱਥੋਂ ਤੱਕ ਬੋਲ ਪਿਆ, ਕਹਿੰਦਾ ਬੀਬੀ ਜੇ ਤੈਨੂੰ ਬੋਲਣ ਦੀ ਅਕਲ ਹੁੰਦੀ ਤੇ ਆਹ ਦਿਨ ਨਾ ਤੈਨੂੰ ਵੇਖਣੇ ਪੈਂਦੇ, ਤੇ ਜੇ ਤੈਨੂੰ ਅਕਲ ਹੁੰਦੀ ਤੇ ਸਾਨੂੰ ਵੀ ਆਹ ਦਿਨ ਨਾ ਵੇਖਣੇ ਪੈਂਦੇ। ਉਹ ਕਹਿੰਦੇ ਕਿ ਆਹ ਦੇਖੋ ਕੀ ਬਣਿਆ ਪਿਆ। ਔਰ ਸੁਖਬੀਰ ਬਾਦਲ ਤੇ ਦੱਸਦੇ ਪਹਿਲਾਂ ਉੱਥੇ ਟੁੱਟ ਕੇ ਪਿਆ, ਬਾਅਦ ਦੇ ਵਿੱਚ ਬੀਬੀ ਦੇ ਘਰੇ ਵੀ ਗਿਆ, ਉੱਥੇ ਵੀ ਉਹਨੇ ਚੰਗੀਆਂ ਖਰੀਆਂ ਖੋਟੀਆਂ ਸੁਣਾਈਆਂ। ਯਾਨੀ ਕਾਫੀ ਭੜਕੇ ਹੋਏ ਸੀਗੇ, ਕਾਫੀ ਜ਼ਿਆਦਾ ਗਰਮ ਸੀਗੇ ਕਿ ਇਹ ਤੁਸੀਂ ਸਾਡਾ ਜਲੂਸ ਕਢਾਈ ਜਾ ਰਹੇ ਹੋ। ਔਰ ਵੈਸੇ ਵੀ ਦੁਆਬੇ ਨੇ ਇਹਨਾਂ ਦਾ ਜਲੂਸ ਐਤਕੀ ਦੱਬ ਕੇ ਕੱਢਿਆ, ਕਿਉਂਕਿ ਇੱਕ ਵੀ ਸੀਟ ਉੱਥੋਂ ਇਹਨਾਂ ਕੋਲ ਨਹੀਂ ਆਈ ਜੀ। ਸੋ ਜੇ ਇਸ ਤਰ੍ਹਾਂ ਹੀ ਇਹਨਾਂ ਦਾ ਫਲॉप ਸ਼ੋ ਚੱਲਦਾ ਰਿਹਾ ਤੇ ਦੁਆਬਾ ਜਿਹੜਾ ਕਿ ਇਹਨਾਂ ਨੇ ਮਸਾ ਮਾੜਾ ਮੋਟਾ ਮੁਕਾਬਲੇ 'ਚ ਕੀਤਾ ਸੀਗਾ, ਉਹ ਫਿਰ ਇਹਨਾਂ ਨੂੰ ਉੱਥੇ ਲਿਜਾ ਖੜਾਏਗਾ। ਇਹ ਜਿਹੜੀ ਬੀਬੀ ਮਹਿੰਦਰ ਕੌਰ ਜੋਸ਼ ਹੈ, ਵੈਸੇ ਇਹਦਾ
ਤਾਂ ਇਹਨਾਂ ਨੇ ਰੰਗ ਢੰਗ ਪਹਿਲਾਂ ਹੀ ਦੇਖ ਲਿਆ ਸੀ। ਮਜੀਠੀਆ ਜਦੋਂ ਇਹਨਾਂ ਦੇ ਘਰੇ ਗਿਆ ਸੀਗਾ ਚੋਣਾਂ ਤੋਂ ਪਹਿਲਾਂ, ਔਰ ਟਿਕਟ ਦਾ ਰੌਲਾ ਪੈ ਗਿਆ ਸੀ, ਦੂਜੇ ਵਿਰੋਧੀਆਂ ਨੇ ਆਖਿਆ ਸੀ ਜੇ ਇਸ ਬੀਬੀ ਨੂੰ ਟਿਕਟ ਦੇਣੀ ਜੇ ਨਾ ਤੇ ਫਿਰ ਸਾਡੀ ਟਿਕਟ ਕੱਟ ਦਿਓ, ਅਸੀਂ ਚੱਲੇ ਆ। ਉਦੋਂ ਪਤਾ ਲੱਗ ਗਿਆ ਸੀਗਾ ਕਿ ਬੀਬੀ ਮਹਿੰਦਰ ਕੌਰ ਦਾ ਵਕਾਰ ਜਿਹੜਾ ਉਹ ਉੱਥੇ ਬੇਜੋਸ਼ ਹੋਇਆ ਪਿਆ। ਖੈਰ ਆ ਜਿਹੜੀ ਪੋਲ ਖੋਲ ਰੈਲੀ ਦੀ ਪੋਲ ਖੁੱਲੀ ਆ, ਆਉਣ ਵਾਲੇ ਸਮੇਂ ਚ ਅੱਗੇ ਦੇਖੋ ਕਿ ਇਹ ਅੱਗੇ ਵੀ ਰਿਪੀਟ ਹੋਊਗੀ ਜਾਂ ਇਹ ਕਾਫਲਾ ਇੱਥੇ ਰੁਕ ਜਾਊਗਾ, ਸਿਲਸਿਲਾ ਇੱਥੇ ਰੁਕ ਜਾਊਗਾ। ਉਹਦਾ ਪੋਲ ਖੋਲ ਰੈਲੀਆਂ ਦੇ ਵਿੱਚ ਇਹ ਦੂਸਰਿਆਂ ਦੀ ਪੋਲ ਖੁੱਲ ਜਾਂਦੇ ਆ, ਪਰ ਜਿਹੜੀ 10 ਸਾਲਾਂ ਦੀ ਪੋਟਲੀ ਆਪਦੀ ਆ ਉਹ ਕਦੇ ਨਹੀਂ ਖੋਲਦੇ। ਜੀ ਜੀ ਜੀ, ਉਹ ਬਸ ਹੌਲੀ ਹੌਲੀ ਆਪੇ ਖੁੱਲੀ ਜਾਂਦੀ ਆ। ਅਗਲੀ ਗੱਲ ਕਰੀਏ, ਕਹਿੰਦੇ ਰੇਤ ਦੀ ਖੇਡ ਦੇ ਵਿੱਚ ਹੁਣ ਸਪੀਕਰ ਦੇ ਜਵਾਈ ਦਾ ਨਾਂ ਵੀ ਗੂੰਜ ਰਿਹਾ। ਕੋਈ ਰਹਿਣਾ ਨਹੀਂ ਮੇਰੇ ਖਿਆਲ ਦੇ ਨਾਲ ਇਸ ਖੇਡ ਦੇ ਵਿੱਚ ਬਚਿਆ। ਸਪੀਕਰ ਕੀ ਆ, ਕੀ ਐਂਪਲੀਫਾਇਰ ਕੀ ਆ, ਸਾਰੇ ਆਈ ਜਾਂਦੇ ਆ। ਹੁਣ ਆ ਜਿਹੜਾ ਮਾਮਲਾ ਇਹਦੇ ਵਿੱਚ ਦੇਖੋ, ਜਿਹੜਾ ਸਾਡਾ ਵਿਧਾਨ ਸਭਾ ਦਾ ਸਪੀਕਰ ਆ ਉਹਦੇ ਜਵਾਈ ਦਾ ਨਾਂ ਆਉਂਦਾ ਪਿਆ ਕਿ ਉਹਦਾ ਵੀ ਇੱਕ ਕ੍ਰਸ਼ਰ ਚੱਲਦਾ, ਔਰ ਇਹ ਕਿਸੇ ਹੋਰ ਨੇ ਨਹੀਂ, ਇਹ ਕੁਦਰਤੀ ਸਰੋਤਾਂ ਦੀ ਜਿਹੜੀ ਮਾਈਨਿੰਗ ਹੁੰਦੀ ਪਈ ਆ ਉਹਦੇ ਵਿੱਚ ਵਾਈਲਡ ਲਾਈਫ ਬੋਰਡ ਦਾ ਇੱਕ ਮੈਂਬਰ ਆ ਜੋ ਇਸ ਲੜਾਈ ਦੇ ਉਲਟ ਆ। ਵੈਸੇ ਇਹ ਲੜਾਈ ਹੈ ਜਿਹੜੀ ਤੁਹਾਨੂੰ ਪਤਾ ਹੀ ਹੈ, ਮਾਫੀਆ ਦੀ ਵੀ ਲੜਾਈ ਹੈ ਨਾ। ਮਾਫੀਆ ਕਹਿੰਦਾ ਕਿ ਅਸੀਂ ਪੰਜਾਬ ਚੂਸਣਾ, ਤਾਂ ਉਹ ਇਸ ਲੜਾਈ ਦੇ ਉਲਟ ਖੜਾ। ਉਹਦਾ ਨਾਮ ਆ ਸ਼ਿਵ ਚੰਦ, ਟਿੱਕਾ ਸ਼ਿਵ ਚੰਦ। ਉਹਨੇ ਇੱਕ ਚਿੱਠੀ ਲਿਖ ਕੇ ਇਸ ਗੱਲ ਦਾ ਖੁਲਾਸਾ ਕੀਤਾ ਸੀਗਾ। ਤਾਂ ਉਹ ਖੁਲਾਸਾ ਕੀ ਸੀ? ਸ਼ਿਵਾਲਿਕ ਦੀਆਂ ਪਹਾੜੀਆਂ ਵਿੱਚ ਜਿਹੜੇ ਕ੍ਰੈਸ਼ਰ ਚੱਲਦੇ ਪਏ ਆ ਉਹਨਾਂ ਦੇ ਵਿੱਚ ਜਿਹੜਾ ਗੰਗਾ ਸਟੋਨ ਕ੍ਰੈਸ਼ਰ ਆ ਉਹਦਾ ਮਾਲਕ ਵਿਧਾਨ ਸਭਾ ਦਾ ਸਪੀਕਰ ਹੈ ਜਿਹੜਾ ਰਾਣਾ KP ਸਿੰਘ, ਉਹਦਾ ਜਵਾਈ ਧਰੁਵ ਸਿੰਘ ਕਮਰ ਆ ਜੀ। ਸੋ ਉਸ ਲੈਟਰ ਨੇ ਹੁਣ ਬੰਬ ਦਾ ਕੰਮ ਕੀਤਾ ਵਾ। ਜਿਹੜੇ ਬੈਂਸ ਬ੍ਰਦਰਸ ਆ ਉਹਨਾਂ ਦੇ ਵਿੱਚੋਂ ਸਿਮਰਨਜੀਤ ਸਿੰਘ ਬੈਂਸ ਹੈ ਜਿਹੜਾ, ਉਹ ਇਹ ਗੱਲ ਕਹਿਣ ਡਿਆ ਕਿ ਦੇਖੋ ਇਹਦੇ ਖਿਲਾਫ ਹੁਣ ਕਾਰਵਾਈ ਹੋਣੀ ਚਾਹੀਦੀ ਹੈ, ਤੁਸੀਂ ਕਾਰਵਾਈ ਕਰੋ, ਕਿਉਂਕਿ ਇਹ ਤੇ ਨੰਗਾ ਚਿੱਟਾ ਕੰਮ ਹੋ ਗਿਆ। ਸਾਫ਼ ਹੋ ਗਿਆ ਕਿ ਇਹਨਾਂ ਦੇ ਰਿਸ਼ਤੇਦਾਰ ਹੈ ਜਿਹੜੇ ਉਹ ਇਹੋ ਜਿਹੇ ਗਲਤ ਧੰਦਿਆਂ 'ਚ ਲੱਗੇ ਆ। ਸੋ ਇੱਥੇ ਜਦੋਂ ਮਾਮਲਾ ਆ ਜਾਂਦਾ ਫਿਰ ਗੱਲ ਭੌਂ ਚੌਂਕੇ ਉੱਥੇ ਉਹ ਜਿਵੇਂ ਨਾ ਭੌਂ ਚੌਂਕੇ ਖੋਤੀ ਉੱਥੇ ਹੀ ਆ ਖਲੋਤੀ, ਤਾਂ ਫਿਰ ਗੱਲ ਉੱਥੇ ਹੀ ਆ ਜਾਂਦੀ ਹੈ। ਕਿਉਂਕਿ ਜੇ ਕਾਰਵਾਈ ਕਰਨੀ ਹੋਵੇ ਤੇ ਇੰਟੈਲੀਜੈਂਸ ਨੇ ਤੇ ਇਹਨਾਂ ਦੇ ਵਿਧਾਇਕਾਂ ਦੇ ਨਾਂ ਵੀ ਲਿਖ ਕੇ ਦਿੱਤੇ ਹੋਏ ਆ, ਅਕਾਲੀ 2-4 ਆਗੂ ਆ ਉਹਨਾਂ ਦੇ ਨਾਂ ਵੀ ਲਿਖ ਕੇ ਦਿੱਤੇ ਹੋਏ ਆ, 1-2 ਆਮ ਆਦਮੀ ਪਾਰਟੀ ਵਾਲੇ ਓੜੇ ਥੋੜੇ ਉਹ ਵੀ ਇਹੋ ਜਿਹੀ ਰੇਤ ਦੀ ਖੇਡ ਖੇਡੀ ਜਾਂਦੇ ਆ, ਉਹਨਾਂ ਦੇ ਵੀ ਨਾਂ ਆਏ ਹੋਏ ਆ। ਜੇ ਕਾਰਵਾਈ ਕਰਨੀ ਹੋਵੇ ਤੇ ਕੈਪਟਨ ਅਮਰਿੰਦਰ ਸਿੰਘ ਇੰਨੀ ਦੇਰ ਕਿਉਂ ਲਾਉਂਦਾ? ਸੋ ਜ਼ਰੂਰਤ ਤੇ ਇਸ ਗੱਲ ਦੀ ਸੀਗੀ ਕਿ ਕਾਰਵਾਈ ਕੀਤੀ ਜਾਂਦੀ, ਪਰ ਅਫਸੋਸ ਦੀ ਗੱਲ ਆ ਕਿ ਉਤੋਂ ਹੁਣ ਪੱਤੇ ਝਾੜੇ ਜਾ ਰਹੇ ਆ। ਕਦੇ ਕਹਿ ਦਿੰਦੇ ਜੀ ਅਸੀਂ ਵਿਜੀਲੈਂਸ ਦੀ ਜਾਂਚ ਪੜਤਾਲ ਕਰਵਾਵਾਂਗੇ, ਕਦੇ ਇਹ ਕਰਾਂਗੇ ਉਹ ਕਰਾਂਗੇ, ਪਰ ਜਿਸ ਤਰੀਕੇ ਨਾਲ ਨਾ ਆਉਂਦੇ ਪਏ ਆ, ਕਦੇ ਕਿਸੇ ਸਪੀਕਰ ਦੇ ਜਵਾਈ ਦਾ, ਕਦੇ ਕਿਸੇ ਵਿਧਾਇਕ ਦੇ ਭਾਈ ਦਾ, ਇਹ ਸਾਰਾ ਮਾਮਲਾ ਜਿਹੜਾ ਇਹ ਠੀਕ ਉਸੇ ਤਰ੍ਹਾਂ ਦਾ ਹੀ ਬਣ ਗਿਆ ਜਿਸ ਤਰ੍ਹਾਂ ਦਾ ਮਾਮਲਾ ਪਿਛਲੀ ਸਰਕਾਰ ਵੇਲੇ ਸੀ ਜੀ। ਤਾਂ ਮੇਰੇ ਗੱਲ ਦੇ ਨਾਲ ਪਿਛਲੀ ਸਰਕਾਰ ਇਸ ਗੱਲੋਂ ਜੁਦਾ ਆਪਣੇ ਆਪ ਨੂੰ ਕਹਿ ਸਕਦੀ ਆ ਕਿ ਦੇਖੋ ਅਸੀਂ ਜੇ ਆਪਣੇ ਰਾਜ ਦੇ ਵਿੱਚ ਇਸ ਤਰ੍ਹਾਂ ਦੇ ਕੰਮ ਨੂੰ ਰੋਕਿਆ ਨਹੀਂ ਤਾਂ ਘੱਟੋ ਘੱਟ ਅਸੀਂ ਉਹਨੂੰ ਏਡੇ ਵੱਡੇ ਪੱਧਰ ਤੇ ਨੰਗਾ ਵੀ ਨਹੀਂ ਹੋਣ ਦਿੱਤਾ। ਇੰਨਾ ਕੁ ਅਸੀਂ ਕੰਮ ਕੀਤਾ ਤੁਹਾਡੇ ਨਾਲ, ਅਸੀਂ ਉਹਨੂੰ ਕੱਜ ਕੇ ਰੱਖਿਆ। ਤੁਹਾਡੇ ਕੋਲ ਤੇ ਪਰਦਾ ਵੀ ਨਹੀਂ ਕੱਜਿਆ ਗਿਆ, ਤੁਸੀਂ ਤੇ 10 ਮਹੀਨਿਆਂ ਦੇ ਵਿੱਚ ਹੀ ਨੰਗੇ ਹੋ ਗਏ ਹੋ। ਪਰ ਜੋ ਮਰਜ਼ੀ ਆ, ਇਹਨਾਂ ਗੱਲਾਂ ਨੂੰ ਅਸੀਂ ਪਿੱਛੇ ਛੱਡ ਦਈਏ। ਪੰਜਾਬ ਨੂੰ ਲੁੱਟਿਆ, ਲੁਟੇਰੇ ਜਿਹੜੇ ਆ ਉਹ ਚਿੱਟੇ ਲੀੜੇ ਪਾ ਕੇ ਫੇਰ ਲੋਕਾਂ ਦੇ ਸਾਹਮਣੇ ਆ ਕੇ ਖੜ ਜਾਂਦੇ ਕਿ ਅਸੀਂ ਤੁਹਾਡੇ ਮਸੀਹ ਆ। ਇਸ ਤੋਂ ਵੱਡੀ ਬਦਕਿਸਮਤੀ ਕੀ ਹੋਊਗੀ? ਔਰ ਉਹ ਲੁਟੇਰੇ ਆ ਜਿਨ੍ਹਾਂ ਨੇ ਲੋਕਾਂ ਨੂੰ ਲੁੱਟਿਆ, ਔਰ ਲੋਕ ਅਣਜਾਣੇ ਦੇ ਵਿੱਚ ਉਹਨਾਂ ਦੀਆਂ ਫੋਟੋਆਂ ਆਪਣੀਆਂ ਬੈਠਕਾਂ 'ਚ ਵੀ ਟੰਗੀ ਬੈਠੇ ਆ। ਜ਼ਰੂਰਤ ਤੇ ਇਸ ਗੱਲ ਦੀ ਸੀਗੀ ਕਿ ਇਹਨਾਂ ਲੁਟੇਰਿਆਂ ਨੂੰ ਰੋਕਿਆ ਜਾਂਦਾ, ਇਸ ਲੋਟੂ ਟੋਲੇ ਨੂੰ ਸਜ਼ਾ ਦਿੱਤੀ ਜਾਂਦੀ। ਪਰ ਅਫਸੋਸ ਦੀ ਗੱਲ ਹੈ ਕਿ ਇੱਥੇ ਉਹ ਜਿਵੇਂ ਆਂਦੇ ਹੁੰਦੇ ਆ ਨਾ ਕਿ ਬਗਾਨੇ ਦੀਆਂ ਹੱਥ 'ਚ ਤੇ ਆਪਦੀਆਂ ਕੱਛ 'ਚ ਜੇ ਕਿਸੇ ਦੂਜੇ ਦੀਆਂ ਹੋਣ ਉਹ ਜ਼ਾਹਰ ਕਰ ਦਿੱਤੀਆਂ ਜਾਂਦੀਆਂ, ਜਿਹੜੀਆਂ ਆਪਦੀਆਂ ਹੋਣ ਉਹ ਲੁਕਾ ਲਈਆਂ ਜਾਂਦੀਆਂ। ਕੈਪਟਨ ਅਮਰਿੰਦਰ ਸਿੰਘ ਤੇ ਦਬਾਅ ਤੇ ਬਹੁਤ ਬਣਦਾ ਪਿਆ। ਹੁਣ ਦੇਖੋ ਮੇਰੇ ਖਿਆਲ ਦੇ ਨਾਲ ਹੋ ਸਕਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਵੱਡੀ ਕਾਰਵਾਈ ਹੋ ਜਾਵੇ, ਪਰ ਬਹੁਤੀ ਵੱਡੀ ਕਾਰਵਾਈ ਨਹੀਂ ਹੋਏਗੀ, ਕਿਉਂਕਿ ਜੇ ਬਹੁਤੀ ਵੱਡੀ ਕਾਰਵਾਈ ਹੁੰਦੀ ਹੈ ਫਿਰ ਬਗਾਵਤ ਵੀ ਵੱਡੀ ਹੋ ਸਕਦੀ ਹੈ। ਕਿਉਂਕਿ ਜਦੋਂ ਸਿਆਸਤਦਾਨ ਮੈਦਾਨ 'ਚ ਆਉਂਦੇ ਆ ਤਾਂ ਉਹਨਾਂ ਨੂੰ ਕਈ ਤਰ੍ਹਾਂ ਦੇ ਲਾਲਚ, ਕਈ ਤਰ੍ਹਾਂ ਦੀਆਂ ਖੁੱਲ੍ਹਾਂ ਦੇ ਵਾਅਦੇ ਵੀ ਕੀਤੇ ਜਾਂਦੇ ਆ ਕਿ ਤੁਸੀਂ ਆਓ, ਇਨਵੈਸਟਮੈਂਟ ਕਰੋ, ਔਰ ਫਿਰ ਉਸ ਤੋਂ ਬਾਅਦ ਤੁਹਾਨੂੰ ਜਿਹੜਾ ਪੈਸਾ ਹੈ ਉਹ ਮੋੜਵੇਂ ਰੂਪ 'ਚ ਕਿਸੇ ਨਾ ਕਿਸੇ ਤਰ੍ਹਾਂ ਮਿਲੂਗਾ ਜੀ ਜੀ ਜੀ। ਅਗਲੀ ਮਿੰਟੂ ਜੀ ਆਪਾਂ ਗੱਲ ਕਰ ਲਈਏ ਜਾਂਦੇ ਵੀ ਪੰਜਾਬ ਅੰਦਰ ਪਾਣੀ ਦੀ ਜਾਂਚ ਬੰਦ ਕਰਨ ਦਾ ਮੁੱਦਾ ਹਾਈ ਕੋਰਟ ਦੇ ਵਿੱਚ ਪਹੁੰਚਿਆ। ਦੇਖੋ ਪਾਣੀ ਪੰਜਾਬ ਦਾ ਜਿਹੜਾ
ਉਹ ਕਿਸੇ ਸਮੇਂ ਤੇ ਅੰਮ੍ਰਿਤ ਕਿਹਾ ਜਾਂਦਾ ਸੀਗਾ, ਪਰ ਵੇਖਦਿਆਂ ਉਹ ਅੰਮ੍ਰਿਤ ਤੇਜ਼ਾਬ ਬਣ ਗਿਆ। ਇੱਥੇ ਪਾਣੀ ਦੀ ਇੱਕ ਮਾਰਕੀਟ ਖੁੱਲ ਗਈ, ਕਿਉਂਕਿ ਪੰਜਾਬ ਫਾਈਨੈਂਸ਼ੀਅਲੀ ਤੌਰ ਤੇ ਤੁਹਾਨੂੰ ਪਤਾ ਥੋੜਾ ਮਜ਼ਬੂਤ ਆ, ਤਾਂ ਉਹ ਪਾਣੀ ਦਾ ਬਾਜ਼ਾਰ ਹੈ ਜਿਹੜਾ ਬਹੁਤ ਵੱਡੀ ਕਮਾਈ ਦਾ ਸਾਧਨ ਆ। ਹੁਣ ਇਹ ਜਿਹੜੀਆਂ ਸਰਕਾਰਾਂ ਇਹ ਕਿਵੇਂ ਉਹਨਾਂ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਪਹੁੰਚਾਉਂਦੀਆਂ, ਇਸ ਗੱਲ ਦਾ ਮੇਰੇ ਖਿਆਲ ਦੇ ਨਾਲ ਭੇਤ ਸਾਰਾ ਖੁੱਲ ਜਾਂਦਾ ਇਸ ਮਾਮਲੇ 'ਚ। ਕਿਉਂਕਿ ਦੇਖੋ ਸਾਡਾ ਜਿਹੜਾ ਪਾਣੀ ਹੈ ਉਹਦੇ 'ਚ ਯੂਰੇਨੀਅਮ ਹੈ, ਲੈਡ ਹੈ, ਸਿੱਕਾ, ਪਤਾ ਨਹੀਂ ਕੀ ਕੁਛ ਹੈ ਜਿਹੜਾ ਧਰਤੀ ਹੇਠਲਾ ਪਾਣੀ ਹੈ ਜੀ। ਔਰ ਤੁਸੀਂ ਦੇਖੋਗੇ ਪਿੰਡਾਂ ਦੇ ਵਿੱਚ ਜਦੋਂ ਕਿਤੇ ਮਾਲਵੇ 'ਚ ਆਓ, ਝਾਤ ਮਾਰਿਓ, ਇੱਥੇ ਨਲਕੇ ਲੱਗੇ ਹੋਏ ਆ ਤੇ ਨਲਕਿਆਂ ਤੇ ਕਈ ਵਾਰ ਭੀੜਾਂ ਹੁੰਦੀਆਂ ਤੇ ਉਹ ਬਸ ਓਕ ਨਾਲ ਪਾਣੀ ਪੀ ਕੇ ਚੈੱਕ ਕਰ ਲੈਂਦੇ ਆ, ਕਹਿੰਦੇ ਜੀ ਪਾਣੀ ਮਿੱਠਾ ਵਾ, ਠੀਕ ਆ ਪਾਣੀ, ਉਹ ਟੇਸਟ ਨੂੰ ਸਮਝ ਲੈਂਦੇ ਆ ਕਿ ਮਿੱਠਾ, ਪਰ ਅਣਜਾਣੇ ਦੇ ਵਿੱਚ ਉਹ ਜ਼ਹਿਰ ਪੀ ਰਹੇ ਹੁੰਦੇ ਆ ਜੀ। ਸੋ ਪੰਜਾਬ ਦੀ ਬਦਕਿਸਮਤੀ ਆ ਕਿ ਸਰਕਾਰ ਨੇ ਇਸ ਮਾਮਲੇ 'ਚ ਕੀਤਾ ਹੀ ਕੱਖ ਨਹੀਂ, ਸਗੋਂ ਲੋਕਾਂ ਨੂੰ ਮੌਤ ਦੇ ਹਵਾਲੇ ਕਰ ਦਿੱਤਾ। ਹੁਣ ਇਹਨਾਂ ਦੀ ਗੰਭੀਰਤਾ ਵੇਖੋ ਕਿ 2016 ਦੇ ਵਿੱਚ ਜਿਹੜੀ ਪਾਣੀ ਦੀ ਜਾਂਚ ਪੜਤਾਲ ਹੁੰਦੀ ਆ ਕਿ ਕਿੱਥੇ ਕਿੰਨਾ TDS ਆ, TDS ਦਾ ਮਤਲਬ ਹੁੰਦਾ ਕਿ ਕਿੰਨੀ ਉਹਦੇ 'ਚ ਦੂਸ਼ਿਤ ਕਣ ਆ, ਤਾਂ ਇਹ ਜਿਹੜੀਆਂ ਚੀਜ਼ਾਂ ਹੁੰਦੀਆਂ ਸੀ ਇਹਨਾਂ ਨੇ ਬੰਦ ਹੀ ਕਰ ਦਿੱਤੀਆਂ 2016 ਤੋਂ। ਮਤਲਬ ਕਿ ਪਾਣੀ ਦੀ ਜਾਂਚ ਕਰਨੀ ਵੀ ਬੰਦ ਕਰ ਦਿੱਤੀ। ਦੇਖੋ ਜਿਨ੍ਹਾਂ ਨੇ ਜਾਂਚ ਹੀ ਬੰਦ ਕਰ ਦਿੱਤੀ ਉਹਨਾਂ ਨੇ ਪਾਣੀ ਨੂੰ ਸਾਫ਼ ਕਰਨ ਦੀ ਲੜਾਈ ਕੀ ਵਿੱਢਣੀ ਸੀ। ਸਹੀ ਗੱਲ। ਸੋ ਇਹ ਹੁਣ ਇੱਕ ਹੁਸ਼ਿਆਰਪੁਰ ਦਾ ਸੱਜਣ ਹੈ, ਜੈ ਗੋਪਾਲ ਉਹਦਾ ਨਾਮ ਹੈ, ਉਹ ਹਾਈ ਕੋਰਟ 'ਚ ਗਿਆ। ਉਹਨੇ ਕਿਹਾ ਕਿ ਰੱਬ ਦਾ ਵਾਸਤਾ ਲੋਕ ਮਰਨ ਡਏ ਆ, ਲੋਕ ਤਰਾਈ ਕਰਦੇ ਪਏ ਆ, ਇਹਨਾਂ ਨੇ ਤੇ ਪਾਣੀ ਦੀ ਜਾਂਚ ਵੀ ਬੰਦ ਕਰ ਦਿੱਤੀ ਆ। ਕਿਤੇ ਜਾਂਚ ਹੋਵੇ, ਕਿਤੇ ਪਰਖ ਹੋਵੇ, ਘੱਟੋ ਘੱਟ ਲੋਕਾਂ ਨੂੰ ਪਤਾ ਤੇ ਲੱਗੇ ਕਿ ਹਾਂ ਅਸੀਂ ਜਿਹੜਾ ਪਾਣੀ ਪੀਂਦੇ ਪਏ ਆ ਉਹ ਪਾਣੀ ਕਿੱਡਾ ਜ਼ਹਿਰੀ ਆ, ਤੇ ਇਹਨਾਂ ਨੇ ਤਾਂ ਉਹ ਵੀ ਕੰਮ ਬੰਦ ਕਰ ਦਿੱਤਾ। ਹੁਣ ਹਾਈ ਕੋਰਟ ਦੇ ਵਿੱਚ ਇਹ ਮਾਮਲਾ ਜਾਣ ਤੋਂ ਬਾਅਦ ਹਾਈ ਕੋਰਟ ਨੇ ਸਰਕਾਰ ਨੂੰ ਨੋਟਿਸ ਘੱਲਿਆ, ਦੇਖੋ ਹੁਣ ਕੀ ਜਵਾਬ ਦਿੰਦੇ ਆ। ਪਰ ਮੇਰੇ ਖਿਆਲ ਦੇ ਨਾਲ ਇਹ ਬਹੁਤ ਵੱਡੀ ਧੱਕੇਸ਼ਾਹੀ ਆ ਪੰਜਾਬ ਦੇ ਲੋਕਾਂ ਦੇ ਨਾਲ ਕਿ ਇੱਕ ਤੇ ਇਹਨਾਂ ਦਾ ਜਿਹੜਾ ਅੰਮ੍ਰਿਤ ਸੀ ਉਹਨੂੰ ਤੇਜ਼ਾਬ 'ਚ ਬਦਲ ਦਿੱਤਾ ਗਿਆ ਜੀ। ਇਹਨਾਂ ਨੇ ਵੱਡੀਆਂ ਫੈਕਟਰੀਆਂ ਨੂੰ ਖੁੱਲ੍ਹਾ ਦੇ ਕੇ ਇਹਨਾਂ ਦਾ ਬੇੜਾ ਗਰਕ ਕਰ ਦਿੱਤਾ, ਸੀਵਰੇਜ ਵਿੱਚ ਸਟਾ ਦਿੱਤੇ। ਇੱਕ ਤੇ ਇਹ ਬੇੜਾ ਗਰਕ ਕੀਤਾ। ਹੁਣ ਲੋਕਾਂ ਨੂੰ ਘੱਟੋ ਘੱਟ ਇਹ ਅਵੇਅਰ ਤੇ ਕੀਤਾ ਜਾਵੇ ਕਿ ਜਿਹੜਾ ਧਰਤੀ ਦਾ ਹੇਠਲਾ ਪਾਣੀ ਪੀਂਦੇ ਜੇ ਤੁਸੀਂ ਉਹ ਬਹੁਤ ਮਾੜਾ, ਨਾ ਪੀਓ, ਕੋਈ ਨਾ ਕੋਈ ਆਪਣਾ ਹੋਰ ਜੁਗਾੜ ਜਟਾਵੋ। ਔਰ ਹੋਰ ਨਹੀਂ ਤੁਸੀਂ ਕੁਛ ਕਰ ਸਕਦੇ। ਗਰੀਬਾਂ ਨੂੰ ਘੱਟੋ ਘੱਟ ਜਿਹੜੇ ਪਿਓਰੀਫਾਈਡ ਹੁੰਦੇ, ਵਾਟਰ ਪਿਓਰੀਫਾਈਡ ਹੁੰਦੇ ਆ, ਇਹਨਾਂ ਦੇ ਵਿੱਚ ਸਬਸਿਡੀ ਦੇ ਦਿਓ ਤੇ ਬਹੁਤ ਸਸਤੇ ਹੁੰਦੇ ਆ, ਮਹਿੰਗੇ ਨਹੀਂ ਹੈ। ਤਾਂ ਉਹ ਗਰੀਬਾਂ ਨੂੰ ਮਰਨ ਲਈ ਵਾਲੇ ਕੀਤਾ। ਇਹ ਆਪ ਕਾਰ 'ਚ ਬਹਿੰਦੇ ਆ, ਉਹ ਵੀ ਸਰਕਾਰੀ ਬਿਸਲੇਰੀ ਦੀਆਂ ਬੋਤਲਾਂ, ਜੇ ਘਰੇ ਆਉਂਦੇ ਆ ਉੱਥੇ ਵੀ ਫਿਲਟਰ ਲੱਗੇ ਹੋਏ ਆ, ਆਪ ਸਾਰਾ ਕੁਛ ਇਹ ਜਿਹੜਾ ਇਹ ਬਚਾ ਕੇ ਚੱਲੀ ਜਾਂਦੇ ਆ। ਤੇ ਜਿਹੜੇ ਗਰੀਬ ਆ ਉਹ ਅਣਜਾਣੇ ਦੇ ਵਿੱਚ ਪਾਣੀ ਦੇ ਵੱਲ ਜਿਹੜਾ ਕਿ ਇੱਕ ਵਾਰੀ ਤੇ ਉਹਨਾਂ ਦੀ ਤ੍ਰਿਪਤੀ ਕਰਦਾ, ਪਿਆਸ ਦੀ ਤ੍ਰਿਪਤੀ ਕਰਦਾ, ਪਰ ਹਲਕ ਤੋਂ ਥੱਲੇ ਉਤਰ ਕੇ ਉਹਨਾਂ ਨੂੰ ਹੌਲੀ ਹੌਲੀ ਅੰਦਰ ਖਾ ਕੇ ਖੋਰਦਾ ਰਹਿੰਦਾ। ਤੇ ਨਸਲਾਂ ਦਾ ਘਾਣ ਆ, ਨਸਲਾਂ ਦਾ ਘਾਟ। ਤੇ ਪਰ ਅਫਸੋਸ ਦੀ ਗੱਲ ਆ ਕਿ ਜਿਨ੍ਹਾਂ ਲੋਕਾਂ ਦੀਆਂ ਜ਼ਿੰਮੇਵਾਰੀਆਂ ਸੀਗੀਆਂ ਉਹ ਆਪਣੀ ਜ਼ਿੰਮੇਵਾਰੀਆਂ ਤੋਂ ਬਿਲਕੁਲ ਇਨਕਾਰੀ ਹੋ ਚੁੱਕੇ ਆ, ਜਾਂ ਕਹਿ ਲਈਏ ਭਗੌੜੇ ਹੋ ਚੁੱਕੇ ਆ। ਜੀ ਜੀ ਜੀ। ਤੇ ਬਹੁਤ ਮਿੰਟੂ ਜੀ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਇਹਨਾਂ ਖਬਰਾਂ ਬਾਰੇ ਸਾਨੂੰ ਵਿਸਥਾਰ ਦੇ ਵਿੱਚ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਤੁਹਾਡਾ ਬਹੁਤ ਧੰਨਵਾਦ, ਬੜੀ ਮਿਹਰਬਾਨੀ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ। ਤੇ ਸੋ ਤੋਂ ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਾਂਗੇ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਰ ਨਿੱਘੀ ਜੀ ਸਤਿ ਸ਼੍ਰੀ ਅਕਾਲ। ਜਿਉਂਦੇ ਵਸਦੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।